ਕਦੀ ਤੁਸੀਂ ਸੁਣਿਆ ਸੀ ਵੀ ਮਿਨਿਸਟਰ ਨੂੰ ਚੱਕ ਕੇ ਜੇਲ੍ਹ ਵਿੱਚ ਬੰਦ ਕੀਤਾ ਹੋਵੇ? ਮੈਂ ਤਾਂ ਨਹੀਂ ਸੁਣਿਆ। ਮਿਨਿਸਟਰ ਸਾਹਿਬ ਬਾਅਦ ਚੋਂ ਰੈਲੀਆਂ ਦਾ ਵੀ ਹਿੱਸਾ ਬਣਦੇ ਨੇ ਹੁਣ। ਦੋਨੋਂ ਚੀਜ਼ਾਂ ਨੂੰ ਅਲੱਗ-ਅਲੱਗ ਨਜ਼ਰੀਏ ਨਾਲ ਦੇਖੋ, ਦੋਨੋਂ ਠੀਕ ਹੈ। ਮੈਂ ਤੁਹਾਡੀ ਗੱਲ ਸਮਝਦਾ, ਪਰ ਜ਼ੀਰੋ ਟੋਲਰੈਂਸ ਕਿੱਥੇ ਹੈ? ਫਿਰ ਲੋਕ ਇਹ ਕਹਿੰਦੇ ਨੇ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ। ਗੱਲ ਇਹ ਹੋਈ ਸੀ, ਇਹ ਨਿਬੜੀ ਸੀ। ਚਾਹੇ ਹੁਣ ਕਾਂਗਰਸੀ ਚਾਹੇ ਹੁਣ ਅਫਸਰ ਟੰਗਣੇ, ਸਾਨੂੰ ਕੋਈ ਡਰ ਨਹੀਂ, ਮੈਨੂੰ ਤਾਂ ਕੋਈ ਡਰ ਨਹੀਂ ਜੀ, ਕਿਉਂਕਿ ਆਪਾਂ ਤਾਂ ਜ਼ਿੰਦਗੀ 'ਚ ਨਾ ਉਹ ਨੰਗਾ ਪੁੱਤ ਕਹਿੰਦੇ ਚੋਰਾਂ 'ਚ ਖੇਡੇ, ਸਾਨੂੰ ਕੋਈ ਪਰਵਾਹ ਨਹੀਂ। ਆਪਾਂ ਕੋਈ ਇਦਾਂ ਦਾ ਕੰਮ ਕੀਤਾ ਨਹੀਂ ਤੇ ਨਾ ਕਰ। ਉਦਾਹਰਨਾਂ ਪੋਲਿਟਿਕਸ ਵਿੱਚ ਖੜੀਆਂ ਕਰਕੇ ਜਾਣੀਆਂ, ਮੀਲ ਪੱਥਰ ਗੱਡ ਕੇ ਜਾਣੀਆਂ। ਉਹ ਉਦਾਹਰਨਾਂ ਕਿਤੇ ਦਲ ਬਦਲੀ ਦੀਆਂ ਤਾਂ ਨਾ ਹੋਣਗੀਆਂ। ਚਰਨਜੀਤ ਸਿੰਘ ਚੰਨੀ ਫੇਲਡ ਲੀਡਰ, ਬਦਨਾਮ, ਜਿਹੜੇ ਔਰਤਾਂ ਦੀ ਇੱਜ਼ਤ ਨਹੀਂ ਕਰਦੇ। ਉਹ ਕਹਿੰਦੇ ਇਹਨਾਂ ਨੂੰ ਆਪਣੇ ਘਰ ਨਹੀਂ ਲੈ ਕੇ ਜਾਂਦੇ ਕੋਈ। ਕਾਰਜਸ਼ੈਲੀ ਵੀ ਮਾੜੀ, ਕਰਤੂਤ ਵੀ ਮਾੜੀ। ਇਹ ਡੰਮੀ ਕੈਂਡੀਡੇਟ ਦੇ ਦਿੱਤਾ ਇੱਥੋਂ ਜਲੰਧਰ ਤੋਂ, ਤੇ ਬਹੁਤ ਸਾਰੇ ਡੰਮੀ ਕੈਂਡੀਡੇਟ ਨੇ। ਉਹ ਕਹਿੰਦੇ ਕਿ ਤੁਹਾਨੂੰ ਡੰਮੀ ਕੈਂਡੀਡੇਟ ਦੀ ਕੈਟੇਗਰੀ 'ਚ ਰੱਖਿਆ। ਕਹਿੰਦੇ ਚੰਨੀ ਨੂੰ ਜਿਤਾਉਣ ਲਈ ਲੋਕ ਗੱਲਾਂ ਕਰ ਰਹੇ ਨੇ। ਆਮ ਆਦਮੀ ਪਾਰਟੀ ਦਾ ਕੇਡਰ ਨੂੰ ਇਹ ਕਿਹਾ ਜਾ ਰਿਹਾ ਕਿ ਚੰਨੀ ਨੂੰ ਵੋਟ ਪਾਉਣੀ ਹੈ। ਸਾਡਾ ਬਿਜਲੀ ਦਾ ਬਿੱਲ ਹੀ ਕਹਿੰਦੇ ਆਉਂਦਾ 3000 ਰੁਪਏ ਮਹੀਨਾ ਬਚਦਾ ਆਮ ਪਰਿਵਾਰ। ਪਹਿਲੀ ਵਾਰ ਆਮ ਆਦਮੀ ਦੀ ਪਾਰਟੀ ਨੇ ਲੋਕਾਂ ਨੂੰ ਸਹੂਲਤ ਦਿੱਤੀ, 3000 ਰੁਪਏ ਮਹੀਨਾ ਦੇਤਾ। ਤੇ ਜਿਹੜਾ ਬੀਬੀਆਂ ਦਾ 1000 ਸੀ ਉਹ ਤਾਂ ਨਹੀਂ ਕੋਈ ਮੰਗਦਾ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਤਿਉਹਾਰ ਲੋਕ ਸਭਾ ਚੋਣਾਂ ਸਿਰ ਤੇ ਨੇ। ਇਸ ਸਮੇਂ ਬਿਲਕੁਲ ਵਿਚਕਾਰ ਖੜੇ ਹਾਂ ਅਸੀਂ। ਅੱਧੀਆਂ ਲੰਘ ਗਈਆਂ ਨੇ, ਅੱਧੀਆਂ ਰਹਿ ਗਈਆਂ ਨੇ, ਪਰ ਜਿਹੜਾ ਪੰਜਾਬ ਵਾਲੀ ਵਾਰੀ ਹੈ ਉਹ ਸਭ ਤੋਂ ਐਂਡ ਤੇ ਹੈ, 1 ਜੂਨ ਨੂੰ। ਉਹਦੇ ਤੇ ਅੱਖਾਂ ਸਭ ਦੀਆਂ ਟਿਕੀਆਂ ਹੋਣਗੀਆਂ, ਕਿਉਂਕਿ ਉਹ ਆਖਰੀ ਪੜਾਅ ਹੈ। ਤੇ ਆਖਰੀ ਪੜਾਅ 'ਚ ਸਭ ਤੋਂ ਖਾਸ ਪੰਜਾਬ, ਜਿਹੜਾ ਕਿ ਭਾਰਤ ਦਾ ਦਿਲ ਹੈ, ਉਹਦੇ 'ਚ ਚੋਣਾਂ ਹੋਣੀਆਂ ਨੇ। ਤੇ ਭਾਰਤ ਦੇ ਦਿਲ ਦੇ ਵਿੱਚ ਜਿੱਥੇ ਸਪੋਰਟਸ ਇੰਡਸਟਰੀ ਦੀ ਹੱਬ ਮੰਨੀ ਜਾਂਦੀ ਹੈ, ਜਿੱਥੇ ਦੇ ਬਣੇ ਹੋਏ ਬੈਟ ਨਾਲ ਧੋਨੀ ਛੱਕਾ ਮਾਰਦਾ ਹੈ, ਉਹਨੂੰ ਕਹਿੰਦੇ ਆ ਜਲੰਧਰ। ਜਲੰਧਰ 'ਚ ਬੈਠੇ ਆ, ਤੇ ਜਲੰਧਰ ਹੌਟ ਸੀਟ ਇਸ ਕਰਕੇ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਲੋਕਾਂ ਦਾ ਵਕਾਰ ਦਾਅ ਤੇ ਲੱਗਿਆ ਹੋਇਆ ਹੈ। ਇੱਥੇ ਸਾਬਕਾ ਮੁੱਖ ਮੰਤਰੀ ਨੂੰ ਲਿਆ ਕੇ ਖੜਾਉਣਾ ਪੈ ਜਾਂਦਾ ਹੈ। ਉਹਦੇ ਪਿੱਛੇ ਕੀ ਕਾਰਨ ਰਹੇ ਹੋਣਗੇ, ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਸਾਡੇ ਨਾਲ ਇਸ ਸਮੇਂ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਕੈਂਡੀਡੇਟ ਟੀਨੂ ਸਾਹਿਬ ਮੌਜੂਦ ਨੇ। ਪਵਨ ਕੁਮਾਰ ਟੀਨੂ, ਜਿਹੜੇ ਕਿ ਸਾਬਕਾ ਮੈਂਬਰ ਰਹਿ ਚੁੱਕੇ ਨੇ ਪਾਰਲੀਮੈਂਟ ਅਸੈਂਬਲੀ ਦੇ, ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਾਂਝ ਪਾਉਂਦੇ ਆ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਵੇਂ ਲੱਗ ਰਿਹਾ ਫਿਰ ਇਸ ਸਮੇਂ ਪੂਰੇ ਜੋਰਾਂ ਤੇ ਆ ਸਾਰਾ ਪ੍ਰਚਾਰ? ਤੇ ਜਿਹੜੀ ਇਸ ਸਮੇਂ ਦੀ ਜਿਹੜੀ ਹੁਣ ਆਪਾਂ, ਮੈਂ ਦਰਸ਼ਕਾਂ ਨੂੰ ਵੀ ਦੱਸ ਹੀ ਦੇਵਾਂ, 1 ਤਕਰੀਬਨ ਵੱਜ ਚੁੱਕਿਆ ਰਾਈਟ ਨਾਓ, ਕੀ ਸਥਿਤੀ ਹੈ? ਰਾਤ ਦਾ ਪੌਣਾ 1 ਵਜਾ ਇਸ ਵੇਲੇ। ਹਾਂ, ਤੇ ਤਰੀਕ ਅੱਜ ਹੋ ਗਈ 17। ਹਾਂਜੀ, ਤੇ ਬਸ ਕੁਝ ਦਿਨ ਬਾਕੀ ਹੈ। ਹਾਂਜੀ, ਪਰ ਦਿਨੋਂ ਦਿਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੇਵ ਹੋਰ ਤੇਜ਼ ਹੋ ਰਹੀ ਹੈ। ਸੰਕੇਤ ਕੀ ਨੇ ਇਹਦੇ? ਇਹਦੇ ਸੰਕੇਤ ਇਹ ਹੁੰਦੇ ਆ, ਕਿਉਂਕਿ ਮੈਂ ਬਹੁਤ ਸਾਰੇ ਇਲੈਕਸ਼ਨ ਲੜੇ ਆ। ਹਾਂਜੀ, ਜਦੋਂ ਤੁਸੀਂ ਕਿਸੇ ਪਿੰਡ 'ਚ ਜਾ ਕੇ ਇਕੱਠ ਦੇਖਦੇ ਹੋ, ਹਾਂਜੀ, ਜੇ ਤਾਂ ਇਕੱਠ ਠੰਡਾ ਜਿਹਾ ਤਾਂ ਇਹਦਾ ਮਤਲਬ 100 ਸਥਿਤੀ ਆ, ਹਾਲੇ ਲੋਕੀ ਸਪਸ਼ਟ ਨਹੀਂ ਹੋਏ। ਜਦੋਂ ਇਕੱਠ ਬੋਲਦਾ ਆ, ਹੰਗਾਰਾ ਭਰਦਾ ਪਿੱਛੇ, ਹੰਗਾਰਾ ਭਰਦਾ ਆ, ਤੁਸੀਂ ਉਹਨੂੰ ਪੁੱਛਦੇ ਆ ਤੁਹਾਡੇ ਪਿੰਡ ਦੀ ਕੀ ਪੋਜੀਸ਼ਨ, ਉਹ ਕਹਿੰਦੇ ਜੀ ਬੱਲੇ ਬੱਲੇ, ਅਸੀਂ ਤਾਂ 70% ਵੋਟਾਂ ਸਾਡੀਆਂ, 80% ਸਾਡੀਆਂ। ਇਹਦਾ ਮਤਲਬ ਉਹ ਪਿੰਡ ਤੁਸੀਂ ਜਿੱਤ ਰਹੇ, ਤੁਹਾਡੀਆਂ ਵੋਟਾਂ ਵੱਧ ਆ ਜੀ। ਤੇ ਉਹੋ ਜਿਹਾ ਹੀ ਹੁੰਗਾਰਾ ਜਦੋਂ ਮੈਂ 2012 ਚ ਚੁਣਾਵ ਲੜਿਆ ਸੀ ਅਸੈਂਬਲੀ ਦਾ, ਹਾਂਜੀ, ਉਦੋਂ ਵੀ ਮੈਨੂੰ ਪਿੰਡਾਂ 'ਚ ਲੋਕ ਇਹੀ ਕਹਿੰਦੇ ਸੀ, ਤੁਸੀਂ ਫਿਕਰ ਨਾ ਕਰੋ, ਇਹ ਪਿੰਡ ਦਾ ਆਪਾਂ ਮੈਜੋਰਟੀ 80% ਸਾਡੀਆਂ ਵੋਟਾਂ। ਤੇ ਵਰਕਰ ਤੁਹਾਡੇ ਨਾਲ ਤੁਰ ਰਿਹਾ, ਵਰਕਰ ਧੁੱਪ ਦੀ ਪਰਵਾਹ ਨਹੀਂ ਕਰ ਰਿਹਾ। ਅੱਜ ਦੇਖ ਲਓ ਕਿੰਨਾ ਸੀ ਟੈਂਪਰੇਚਰ। ਹਾਂਜੀ, ਹਾਂਜੀ। ਤੇ ਵਰਕਰ ਆਪਣਾ ਕੰਮ ਛੱਡ ਕੇ ਆ ਰਿਹਾ, ਇਹਦਾ ਮਤਲਬ ਵੇਵ ਆ। ਆਮ ਆਦਮੀ ਪਾਰਟੀ ਵੈਸੇ ਵੀ ਪੰਜਾਬੀਆਂ ਦੀ ਇੱਕ ਹੋਪ ਆ, ਇੱਕ ਉਮੀਦ ਦਾ ਨਾਂ ਹੈ, ਕਿਉਂਕਿ ਘਰਾਣਾ ਪੋਲਿਟਿਕਸ ਨੂੰ ਪੰਜਾਬੀਆਂ ਨੇ ਹੁਣ ਦਰਕਿਨਾਰ ਕਰਤਾ।
ਹੁਣ ਆਮ ਲੋਕ ਆਪਣੀ ਸਿਆਸਤ ਕਰਨ ਲੱਗੇ ਆ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਬੜਾ ਹਲੇ ਜੋਸ਼ ਆ, એનર્ਜੀ ਬੜੀ ਆ। ਮੈਂ ਅੱਜ ਬਸਤੀਆਂ ਦੇ ਏਰੀਆ 'ਚ ਗਿਆ ਜੀ ਜੀ, ਉੱਥੇ ਇੱਕ ਫੈਕਟਰੀ 'ਚ ਲੋਕ ਸੀਗੇ। ਮੈਂ ਸੋਚਿਆ ਵੀ ਇਹ ਫੈਕਟਰੀ ਦੇ ਵਰਕਰ ਆ, ਹਾਂਜੀ, ਤੇ ਚਲੋ ਮਿਲ ਲੈਂਦੇ ਆ। ਕਿਸੇ ਨੇ ਵਿੱਚੋਂ ਨਾਰਾ ਲਾਇਆ ਇੱਕ ਜੀ, ਬਈ ਆਮ ਆਦਮੀ ਪਾਰਟੀ ਕੱਲਾ ਕੱਲਾ ਵਰਕਰ ਹੱਥ ਚੱਕ ਕੇ ਬੋਲਿਆ ਜਾਂਦਾ ਵਾ। ਮੈਂ ਹੈਰਾਨ ਹੋ ਗਿਆ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਅਸੀਂ ਤਾਂ ਪਾਉਣੀ ਇਹਨੂੰ ਵੋਟ, ਸਾਡਾ ਬਿੱਲ ਮਾਫ ਆ, ਸਾਡਾ ਬਿਜਲੀ ਦਾ ਬਿੱਲ ਹੀ ਕਹਿੰਦੇ ਉਹਦਾ 3000 ਰੁਪਇਆ ਮਹੀਨਾ ਬਚਦਾ ਆਮ ਪਰਿਵਾਰ ਨੂੰ। ਸੋ ਪਹਿਲੀ ਵਾਰ ਆਮ ਆਦਮੀ ਦੀ ਪਾਰਟੀ ਨੇ ਲੋਕਾਂ ਨੂੰ ਸਹੂਲਤ ਦਿੱਤੀ, 3000 ਰੁਪਇਆ ਮਹੀਨਾ ਦੇਤਾ। ਤੇ ਜਿਹੜਾ ਬੀਬੀਆਂ ਦਾ 1000 ਸੀ ਉਹ ਤਾਂ ਨਹੀਂ ਕੋਈ ਮੰਗਦਾ? ਹਾਂ ਦੇਖੋ, ਉਹਦੀ ਗਾਰੰਟੀ ਸੀ 1000 ਦੀ, ਲੇਕਿਨ ਬੀਬੀਆਂ ਇਸ ਕਰਕੇ ਨਹੀਂ ਇਸ ਵੇਲੇ ਬੋਲ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਹਿਸਾਬੀ ਕਿਤਾਬੀ ਬੀਬੀਆਂ ਤੋਂ ਜ਼ਿਆਦਾ ਕੋਈ ਨਹੀਂ ਹੁੰਦਾ। ਉਹਨਾਂ ਨੂੰ ਪਤਾ ਵੀ 3000 ਤਾਂ ਪਹਿਲਾਂ ਦੇਤਾ ਸਰਕਾਰ ਨੇ, ਤੇ 1000 ਦਾ ਹੁਣ ਇਹ ਕਹਿ ਰਹੇ ਆ ਵੀ ਅਸੀਂ ਅਗਸਤ ਵਿੱਚ ਦੇ ਦੇਣਾ 2 ਮਹੀਨਿਆਂ ਬਾਅਦ। ਪੱਕੀ ਗੱਲ ਹੈ? ਪੱਕੀ ਗੱਲ ਆ। ਸੋ ਇਹ 1000 ਵੀ ਮਿਲ ਜਾਣਾ। ਇਸ ਕਰਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਭਰੋਸਾ ਹੱਲੇ ਹੈਗਾ ਲੋਕਾਂ ਨੂੰ, ਕਿਉਂਕਿ ਕਰਪਸ਼ਨ ਤੋਂ ਦੂਰ ਆ ਲੋਕ। ਦੇਖੋ ਇੱਕ ਹੋਰ ਇਹਦੇ ਵਿੱਚ ਬੜੀ ਖਾਸੀਅਤ ਆ, ਲੋਕ ਇਹ ਕਹਿੰਦੇ ਆ ਬਈ ਮਹਿਕਮੇ 'ਚ ਕਰਪਸ਼ਨ ਹੈ, ਹਾਂਜੀ, ਸਰਕਾਰ 'ਚ ਕਰਪਸ਼ਨ ਹੈ, ਜਿਹੜੇ ਤੁਹਾਡੇ ਅਫਸਰ ਹੈ ਉਹ ਕਰਪਸ਼ਨ ਹੈ। ਹਾਲੇ ਵਲੰਟੀਅਰ ਨੂੰ ਕੋਈ ਨਹੀਂ ਕਹਿੰਦਾ ਵੀ ਇਹਨਾਂ ਦੇ ਵਲੰਟੀਅਰ ਕਰਪਸ਼ਨ। ਇਹ ਜ਼ਰੂਰ ਕਹਿੰਦੇ ਯਾਰ ਇਹਨਾਂ ਦੇ ਕੰਮ ਨਹੀਂ ਹੁੰਦੇ, ਪਰ ਹਾਲੇ ਉਹ ਸਾਫ਼ ਹੈ। ਪਰ ਟੀਨੂ ਸਾਹਿਬ ਠੀਕ ਹੈ ਤੁਹਾਡੀ ਗੱਲ, ਤੁਸੀਂ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਕਿਸ ਤਰੀਕੇ ਨਾਲ ਵੇਵ ਹੈ, ਪਰ ਵਲੰਟੀਅਰਾਂ ਨੂੰ ਕਿਉਂ ਕਹਿਣਗੇ ਜਦੋਂ ਗੱਲ ਹੁੰਦੀ ਹੈ ਲੀਡਰਸ਼ਿਪ ਦੀ? ਉਹ ਫਿਰ ਲੀਡਰਸ਼ਿਪ ਦੇ ਲੈਵਲ ਤੇ ਸਭ ਤੋਂ ਵੱਡੀ ਕਰਪਸ਼ਨ ਤਾਂ ਹੋ ਸਕਦੀ ਹੈ ਜਾਂ ਅਫਸਰਾਂ ਦੇ ਲੈਵਲ ਤੇ ਹੋ ਸਕਦੀ ਹੈ। ਹਾਂ, ਕਰਪਸ਼ਨ ਦੇ ਲਈ ਨੰਬਰ ਜਾਰੀ ਕੀਤੇ ਜਾਂਦੇ ਨੇ, ਉਸ ਤੋਂ ਬਾਅਦ ਜਦੋਂ ਡਾਟਾ ਨਿਕਲਦਾ ਬਹੁਤ ਘੱਟ ਕਾਰਵਾਈ ਨਜ਼ਰ ਆਉਂਦੀ ਹੈ ਉਹਦੇ ਵਿੱਚ। ਲੀਡਰਾਂ ਦੀ ਗੱਲ ਕਰੀਏ, ਬਹੁਤ ਸਾਰੇ ਲੀਡਰਾਂ ਦੇ ਨਾਮ ਲਏ ਜਾ ਸਕਦੇ ਨੇ। ਅਮਿਤ ਰਤਨ ਕੋਟਪੱਤਾ, ਉੱਥੋਂ ਫਿਰ ਮਾਨਸਾ ਤੋਂ ਜਿਹੜੇ MLA ਸਨ ਉਹਨਾਂ ਤੇ ਇਲਜ਼ਾਮ ਲੱਗੇ, ਫੌਜਾ ਸਿੰਘ ਸਰਾਰੀ ਤੇ ਇਲਜ਼ਾਮ ਲੱਗੇ। ਇੱਥੋਂ ਅੰਮ੍ਰਿਤਸਰ ਤੋਂ ਜਿਹੜੇ MLA ਹੁੰਦੇ ਨੇ ਉਹ ਸਿਰ ਕੱਢ ਰਾਜ ਸਭਾ ਆਗੂ ਦਾ ਨਾਮ ਲੈ ਦਿੰਦੇ ਨੇ ਕਿ ਨਸ਼ਾ ਵੇਚਣ ਦੇ ਵਿੱਚ ਪੂਰਾ ਸਹਿਯੋਗ ਕਰ ਰਹੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਤੁਸੀਂ ਵੇਵ ਦੀ ਗੱਲ ਤਾਂ ਕਰ ਰਹੇ ਹੋ, ਪਰ ਜਿਹੜੀ ਜ਼ਮੀਨੀ ਪੱਧਰ ਤੇ ਨਿਰਾਸ਼ਾ ਅਸੀਂ ਦੇਖ ਪਾ ਰਹੇ ਹਾਂ ਉਹਦਾ ਕੀ ਤੋੜ ਹੈ? ਜਾਂ ਉਹ ਤੁਹਾਨੂੰ ਨਜ਼ਰ ਆ ਰਹੀ ਹੈ ਜਾਂ ਫਿਰ ਤੁਹਾਨੂੰ ਸਿਰਫ ਜਿਹੜੀ ਚੀਜ਼ ਨਜ਼ਰ ਆ ਰਹੀ ਹੈ ਤੁਸੀਂ ਉਹਦੇ ਹਿਸਾਬ ਨਾਲ ਹੀ ਕਹਿ ਰਹੇ ਹੋ? ਕਿਉਂਕਿ ਜਦੋਂ ਫੀਲਡ 'ਚ ਜਾਂਦੇ ਆ ਲੋਕ ਤਾਂ ਇਹ ਕਹਿ ਰਹੇ ਨੇ, ਟਾਵੀਂ ਆਵਾਜ਼ ਸੁਣਨ ਨੂੰ ਮਿਲਦੀ ਹੈ ਕਿ ਬਹੁਤ ਧੜੱਲੇ ਨਾਲ ਕਹਿ ਰਹੇ ਯਾਰ ਤੁਸੀਂ ਕਿਉਂ ਬੋਲੀ ਜਾਂਦੇ ਹੋ, ਹਾਲੇ ਤਾਂ ਸਮਾਂ ਬਹੁਤ ਘੱਟ ਹੋਇਆ ਸਰਕਾਰ ਬਣੀ ਨੂੰ, ਸਾਨੂੰ ਟਾਈਮ ਦੇਣਾ ਚਾਹੀਦਾ। ਪਰ ਬਹੁਤੇ ਲੋਕ ਕਹਿੰਦੇ ਨੇ ਜਿਸ ਧੜੱਲੇ ਨਾਲ 92 ਜਿਤਾਏ ਸੀ ਸਾਨੂੰ ਬਹੁਤ ਆਸ ਸੀ, ਉਹ ਲੈਵਲ ਦੀ ਗੱਲਬਾਤ ਬਣੀ ਨਹੀਂ। ਕਰਪਸ਼ਨ ਵਾਲਾ ਵੀ ਨਾਲ ਹੀ ਲੈ ਲਿਓ, ਤੁਸੀਂ ਜਵਾਬ ਦੇ ਸਕਦੇ ਹੋ। ਦੇਖੋ, ਪੰਚਾਇਤਾਂ ਦੀਆਂ ਇਲੈਕਸ਼ਨਾਂ ਹੁੰਦੀਆਂ, ਹਾਂਜੀ, ਉਹ ਕਿਸੇ ਸਿੰਬਲ ਤੇ ਨਹੀਂ ਹੁੰਦੀ, ਨਾਨ ਪੋਲੀਟੀਕਲ ਹੁੰਦੀ। ਨਹੀਂ, ਨਾਨ ਪੋਲੀਟੀਕਲ ਤਾਂ ਨਹੀਂ ਕਹਿ ਸਕਦੇ, ਸਰਪੰਚ ਪਾਰਟੀਬਾਜ਼ੀ ਤਾਂ ਨਹੀਂ ਹੁੰਦੀ। ਹਾਂ, ਉਹ ਲੋਕ ਪਿੰਡ ਲੈਵਲ ਤੇ ਚੁਣਦੇ ਆ। ਜੀ ਜੀ, ਸਾਰੇ ਸਰਪੰਚ ਤਾਂ ਮਾੜੇ ਨਹੀਂ ਹੁੰਦੇ, ਕੁਝ ਹੀ ਹੁੰਦੇ। ਜੀ ਜੀ, ਉਹ ਕੁਝ ਹੀ ਉਹ ਜਿਹੜੇ ਆ ਉਹ ਪ੍ਰਭਾਵ ਛੱਡ ਦਿੰਦੇ ਆ ਕਿ ਪੰਚਾਇਤਾਂ ਦਾ ਜੀ ਕਰਪਟ ਹੈ ਜੀ, ਅਫਸਰ ਵੀ ਕਹਿਣ ਲੱਗ ਪੈਂਦੇ ਆ, ਕੁਝ ਹੀ ਹੁੰਦੇ। ਇਸੇ ਤਰੀਕੇ ਨਾਲ 92 ਜਿੱਤ ਕੇ ਆਏ ਆ। ਹਾਂਜੀ, 92 ਚੋਂ ਕਈਆਂ ਨੂੰ ਹੱਲੇ ਕੰਮ ਕਰਨ ਦਾ ਤਜਰਬਾ ਵੀ ਨਹੀਂ, ਤੇ ਜੇ ਕਿਤੇ 1-2 ਇਨਸੀਡੈਂਟ ਆਏ ਆ, ਕਦੀ ਤੁਸੀਂ ਸੁਣਿਆ ਸੀ ਵੀ ਮਨਿਸਟਰ ਨੂੰ ਚੱਕ ਕੇ ਜੇਲ੍ਹ ਵਿੱਚ ਬੰਦ ਕੀਤਾ ਹੋਵੇ? ਮੈਂ ਤਾਂ ਨਹੀਂ ਸੁਣਿਆ। ਮਿਨਿਸਟਰ ਸਾਹਿਬ ਬਾਅਦ ਚੋਂ ਰੈਲੀਆਂ ਦਾ ਵੀ ਹਿੱਸਾ ਬਣਦੇ ਨੇ ਹੁਣ। ਦੇਖੋ, ਕੇਸ ਦਾ ਹਿੱਸਾ ਵੀ ਹੈਗਾ, ਪਰ ਉਹ ਪਬਲਿਕ ਦੁਆਰਾ ਇਲੈਕਟਡ ਨੁਮਾਇੰਦੇ ਆ। ਤੁਸੀਂ ਪਬਲਿਕ ਦੇ ਦਿੱਤੇ ਫਤਵੇ ਨੂੰ ਵੀ ਰਿਜੈਕਟ ਨਹੀਂ ਕਰ ਸਕਦੇ, ਤੁਹਾਡੇ ਕੋਲ ਕੋਈ ਰਾਈਟ ਨਹੀਂ। ਪਰ ਉਹ ਫੜੇ ਗਏ, ਉਹਨਾਂ ਤੇ ਪਰਚਾ ਵੀ ਹੋਇਆ, ਜੇਲ੍ਹ ਵੀ ਕੱਟੀ ਹੈ, ਕੇਸ ਵੀ ਚੱਲ ਰਿਹਾ। ਫਿਰ ਦੋਨੋਂ ਚੀਜ਼ਾਂ ਨੂੰ ਅਲੱਗ-ਅਲੱਗ ਨਜ਼ਰੀਏ ਨਾਲ ਦੇਖੋ, ਦੋਨੋਂ ਠੀਕ ਹੈ। ਮੈਂ ਤੁਹਾਡੀ ਗੱਲ ਸਮਝ ਰਿਹਾ, ਪਰ ਜ਼ੀਰੋ ਟੋਲਰੈਂਸ ਕਿੱਥੇ ਹੈ? ਫਿਰ ਲੋਕ ਇਹ ਕਹਿੰਦੇ ਨੇ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ,
ਗੱਲ ਇਹ ਹੋਈ ਸੀ, ਇਹ ਨਿਬੜੀ ਸੀ। ਤੁਸੀਂ ਮੈਨੂੰ ਦੱਸੋ ਬਈ ਜੇ ਕੋਈ ਆਮ ਆਦਮੀ ਪਾਰਟੀ ਦਾ ਲੀਡਰ, ਮਿਨਿਸਟਰ, ਐਮਐਲਏ ਕੋਈ ਕਰਪਸ਼ਨ 'ਚ ਫੜਿਆ ਗਿਆ ਤਾਂ ਦੱਸੋ, ਜੇ ਫੜਿਆ ਗਿਆ ਉਹ ਤੇ ਐਕਸ਼ਨ ਹੋਇਆ। ਫਰਾਰੀ ਸਾਹਿਬ ਕੀ ਸਰਾਰੀ ਸਾਹਿਬ, ਉਹਨਾਂ ਨੂੰ ਫਰਾਰੀ ਤਾਂ ਦੂਜੇ ਧਿਰ ਵਾਲੇ ਕਹਿੰਦੇ ਆ। ਹਾਂ, ਤੇ ਉਹਨਾਂ ਕੋ ਮਹਿਕਮਾ ਵਾਪਸ ਆ ਗਿਆ। ਹਾਂਜੀ, ਪਰ ਉਹ ਐਮਐਲਏ ਇਲੈਕਟਡ ਨੇ, ਉਹਨਾਂ ਨੂੰ ਫਤਵਾ ਮਿਲਿਆ 5 ਸਾਲ। ਤੁਹਾਡੇ ਕੋਲ ਕੋਈ ਕਾਨੂੰਨ ਨਹੀਂ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੀ ਮੈਂਬਰੀ ਤੋਂ ਖਾਰਜ ਕਰ ਦਿਓ। ਜੀ, ਮੈਂ ਅਗਲੇ ਸਵਾਲ ਤੇ ਆਉਣਾ। ਇਹੀ ਬਿਊਟੀ ਹੈ ਡੈਮੋਕ੍ਰੇਸੀ ਦੀ। ਜੀ ਜੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਲੋਕਾਂ ਨੇ ਉਹਨੂੰ ਚੁਣਿਆ ਸੀ। એનર્ਜੀ ਥੋੜੀ ਜੀ ਲੋ ਹੈ, ਤੁਹਾਨੂੰ ਦੱਸ ਦਈਏ ਟੀਨੂ ਸਾਹਿਬ ਦੀ, ਕਿਉਂਕਿ ਸਾਰਾ ਦਿਨ ਪ੍ਰਚਾਰ ਕਰਕੇ ਹੁਣ ਅਸੀਂ ਅਗਲੇ ਦਿਨ ਦੀ ਵੀ ਸ਼ੁਰੂਆਤ ਕਰ ਚੁੱਕੇ ਹਾਂ। ਹੁਣ ਇਹਨਾਂ ਨੇ ਹੋਰ 2-4 ਘੰਟਿਆਂ ਤੱਕ ਮੁੜ ਕੇ ਫਿਰ ਪ੍ਰਚਾਰ 'ਚ ਜੁਟ ਜਾਣਾ। ਪਰ ਅਗਲਾ ਸਵਾਲ ਮੈਂ ਲੈਣਾ, ਤੁਹਾਡੀ ਗੱਲ ਭਗਵੰਤ ਮਾਨ ਸਾਹਿਬ ਨਾਲ ਸਿੱਧੇ ਤੌਰ ਤੇ ਹੁਣ, ਕਿਉਂਕਿ ਤੁਸੀਂ ਉਮੀਦਵਾਰ ਹੋ, ਉਸ ਦੇ ਨਜ਼ਰੀਏ ਨਾਲ ਤਾਂ ਇਸ ਸਮੇਂ ਤੁਹਾਡੀ ਪੂਰੀ ਬਿਲਕੁਲ ਕਹਿ ਸਕਦੇ ਹਾਂ ਕਿ ਹੱਥ ਮਿਲਦਾ ਹੋਊ, ਸਵੇਰੇ ਸ਼ਾਮ ਗੱਲ ਹੁੰਦੀ ਹੋਊਗੀ। ਕੇਜਰੀਵਾਲ ਸਾਹਿਬ ਵੀ ਬਾਹਰ ਨੇ, ਉਹਨਾਂ ਨਾਲ ਵੀ ਹੁੰਦੀ ਹੋਊਗੀ। ਜਲੰਧਰ ਵਾਸੀਆਂ ਲਈ, ਖਾਸ ਤੌਰ ਤੇ ਜਲੰਧਰ ਵਾਸੀਆਂ ਲਈ ਕੀ ਰੋਡ ਮੈਪ ਤਿਆਰ ਕਰ ਰਹੇ ਹੋ ਜਾਂ ਕਰ ਲਿਆ ਗਿਆ ਹੈ? ਕੀ ਰੋਡ ਮੈਪ ਹੈ? ਮੈਂ ਨਾ ਜਿੱਦਣ ਪਾਰਟੀ ਜੁਆਇਨ ਕੀਤੀ 14 ਅਪ੍ਰੈਲ, ਹਾਂਜੀ, ਮੈਂ 2-3 ਦਿਨਾਂ 'ਚ ਹੀ ਨਾ ਪ੍ਰੈਸ ਵਾਲਿਆਂ ਨੂੰ ਕਹਿ ਦਿੱਤਾ ਵੀ ਆਹ ਕੰਮ ਜਲੰਧਰ 'ਚ ਹੋਣ ਵਾਲੇ ਨੇ ਤੇ ਆਹ ਮੇਰੇ ਪ੍ਰਾਇੋਰਟੀ ਰਹੇਗੀ। ਠੀਕ ਹੈ ਜੀ। ਕਾਂਗਰਸ ਦੇ ਉਮੀਦਵਾਰ ਨੂੰ ਉਹਨੂੰ ਹੀ ਦੇਖ ਕੇ ਸੁਣ ਕੇ ਉਹੀ ਕਾਪੀ ਪੇਸਟ ਕਰਤਾ। ਅੱਛਾ, ਉਹ ਤਾਂ ਕਹਿੰਦੇ ਪਰ ਝਾੜੂ ਖੜਾ ਕਰ ਕੀਤਾ ਮਾੜਾ ਹੁੰਦਾ ਹੈ, ਇਹਨੂੰ ਲੰਮਾ ਪਾ ਲਓ ਐਤਕੀ। ਦੇਖੋ ਝਾੜੂ ਨੇ ਨਾ ਕਾਂਗਰਸ ਦੀ ਸਫਾਈ ਤਾਂ ਕਰਤੀ। ਅੱਛਾ ਜੀ। ਕਾਂਗਰਸ ਗੰਦਗੀ ਦਾ ਨਾਮ ਹੈ, ਕਰਪਸ਼ਨ ਦਾ ਨਾਮ ਹੈ। ਚਲੋ ਆਪਾਂ ਕਾਂਗਰਸ ਤੇ ਬਾਅਦ ਚ ਆਵਾਂਗੇ, ਪਰ ਪਹਿਲਾਂ ਇਹ ਦੱਸ ਦਿਓ। ਹਾਂ, ਜ਼ਰੂਰ ਜ਼ਰੂਰ। ਇਹ ਝਾੜੂ ਆ ਨਾ, ਹਰ ਮੰਦਿਰ ਗੁਰਦੁਆਰੇ 'ਚ, ਹਾਂਜੀ, ਹਰ ਦਰਗਾਹ ਤੇ, ਸਾਡੇ ਘਰ ਦਫ਼ਤਰਾਂ 'ਚ ਝਾੜੂ ਤੋਂ ਬਿਨਾਂ ਗੱਲ ਨਹੀਂ ਬਣਦੀ। ਠੀਕ ਹੈ, ਤੇ ਇਹ ਝਾੜੂ ਨੇ ਕਰਪਸ਼ਨ ਜਿਹੜੀ ਆ ਕਾਂਗਰਸ ਦੀ ਉਹ ਸਾਫ਼ ਕਰਨੀ ਆ। ਕਿੰਨੇ ਮੰਤਰੀ ਇਹਨਾਂ ਦੇ ਜੇਲ੍ਹ ਦੀ ਯਾਤਰਾ ਕਰ ਚੁੱਕੇ ਆ। ਜੀ ਜੀ। ਕੋਈ ਪੰਜਾਬ ਦਾ ਇੱਕ ਬੰਦਾ ਕਵੇ ਵੀ ਇਹਨਾਂ ਨਾਲ ਨਜਾਇਜ਼ ਹੋਈ ਹੈ ਨਹੀਂ, ਕਹਿੰਦੇ ਹੋਈ ਠੀਕ ਹੈ। ਜਿਹਨੇ ਕੀਤੀ ਹੈ ਉਹ ਬਚਣਾ ਵੀ ਨਹੀਂ ਚਾਹੀਦਾ, ਇਸ ਦੇ ਨਾਲ ਸਾਰੇ ਨਾਲ ਨੇ। ਗੱਲ ਕਰਦੇ ਆ ਬਾਰੀ ਬਾਰੀ ਸਭ ਦਾ ਨੰਬਰ ਆਉਣਾ ਚਾਹੀਦਾ। ਜੇ ਬਾਰੀ ਬਾਰੀ ਨੰਬਰ ਕਾਂਗਰਸੀ ਕਰਪਟ ਮੰਤਰੀਆਂ ਦਾ ਆਊਗਾ ਤੇ ਮੈਂ ਕਹਿੰਦਾ ਉਹਦੇ ਨਾਲ ਆਮ ਪਾਰਟੀ ਵੀ ਸਾਫ਼ ਰਹੇਗੀ, ਬਚੀ ਰਹੇਗੀ। ਹਾਂ, ਡਰ ਰਹੂਗਾ। ਹਾਂ, ਪਬਲਿਕ ਦਾ ਡਰ ਚਾਹੀਦਾ। ਇਸ ਕਰਕੇ ਭਗਵੰਤ ਮਾਨ ਜੀ ਨੇ ਜਿਹੜਾ ਕੰਮ ਸ਼ੁਰੂ ਕੀਤਾ ਆ ਟੰਗਣ ਦਾ, ਇਹ ਟੰਗਣੇ ਚਾਹੀਦੇ ਸਾਰੇ। ਹੁਣ ਸਮਾਰਟ ਸਿਟੀ ਪ੍ਰੋਜੈਕਟ ਸੀ ਜਲੰਧਰ ਦਾ, 1000 ਕਰੋੜ ਰੁਪਈਆ ਆਇਆ ਜਲੰਧਰ ਨੂੰ ਜੀ। ਮੇਰਾ ਖਿਆਲ 200 ਕਰੋੜ ਨਹੀਂ ਲੱਗਾ। ਲਵਾਉਣੇ ਕਿ ਨਹੀਂ, ਸਰਕਾਰ ਨੇ ਹੀ ਲਵਾਉਣੇ। ਜਲੰਧਰ ਮਾੜੇ ਸ਼ਹਿਰਾਂ ਵਿੱਚੋਂ ਗਿਣਿਆ ਜਾਂਦਾ ਇਸ ਵੇਲੇ। ਕਦੇ ਸਮਾਰਟ ਸਿਟੀ ਦਾ ਟੱਪ ਮਰਿਆ ਸੀ। ਮੈਨੂੰ ਕੰਪਲੀਟ ਕਰ ਲਿਆ ਤਾਂ ਮੇਰੀ ਕੋਈ એનર્ਜੀ ਨਹੀਂ ਘਟੀ। ਹਾਂ, ਜਲੰਧਰ ਦੇ ਵਿੱਚ ਕੋਈ ਅਫਸਰ ਰਿਟਾਇਰ ਹੁੰਦਾ ਸੀ ਨਾ, ਉਹ ਜਾਂ ਤਾਂ ਚੰਡੀਗੜ੍ਹ ਜਾਂਦਾ ਸੀ, ਰਿਟਾਇਰਮੈਂਟ ਤੋਂ ਬਾਅਦ ਜਲੰਧਰ ਆਉਂਦਾ ਸੀ ਜਾਂ ਜਲੰਧਰ ਆਉਂਦਾ ਸੀ। NRI ਆਣ ਕੇ ਜਲੰਧਰ 'ਚ ਆਪਣੀਆਂ ਕੋਠੀਆਂ ਪਾਉਂਦੇ ਸੀ, ਪਿੰਡਾਂ ਵਾਲੇ। ਪਰ ਅੱਜ ਜਲੰਧਰ ਚੰਗੇ ਸ਼ਹਿਰਾਂ 'ਚੋਂ ਨਹੀਂ ਗਿਣਿਆ ਜਾ ਰਿਹਾ। ਉਹਦਾ ਕਾਰਨ ਜੀ ਪਿਛਲੀ ਕਾਂਗਰਸ ਦੀ ਸਰਕਾਰ 17 'ਚ ਆਈ ਹੈ। ਸਮਾਰਟ ਸਿਟੀ ਪ੍ਰੋਜੈਕਟ ਨੂੰ 5 ਸਾਲ 'ਚ ਗਰਾਊਂਡ ਤੇ ਲਾਗੂ ਨਹੀਂ ਕਰ ਸਕਦੇ। 4-5 ਕਾਂਗਰਸੀ ਨੇਤਾ, ਹਾਂਜੀ, 2-3 ਅਫਸਰ ਜੀ, ਇਹ ਸਾਰੇ ਹੀ ਮਿਲ ਕੇ 600-700 ਕਰੋੜ ਰੁਪਈਆ ਖਾ ਲਿਆ। ਗਬਨ ਹੋ ਗਿਆ। ਗਬਨ। ਤੁਸੀਂ ਇਸ ਦੀ ਜਾਂਚ ਖੁਲਵਾਓਗੇ? ਮੈਂ ਤੁਹਾਨੂੰ ਦੱਸਣ ਲੱਗਾ। ਇਹ ਜੁਰਿਡਿਕਸ਼ਨ ਹੈਗੀ ਜਾਂਚ ਦੀ ਕੇਂਦਰ ਸਰਕਾਰ। ਠੀਕ ਹੈ ਜੀ। ਕੇਂਦਰ ਸਰਕਾਰ ਦੀ ਸ਼ਰਾਰਤ ਦੇਖੋ ਕੀ ਹੈ। ਪਿਛਲੇ 22 ਇਲੈਕਸ਼ਨ 'ਚ ਆ ਕੇ ਇੱਕ ਉਹਨਾਂ ਦੇ ਮੰਤਰੀ ਆ ਰਾਜਸਥਾਨ ਤੋਂ, ਕੀ ਸੀ ਜਿਹੜੇ ਇੰਚਾਰਜ ਸੀ ਪਿਛਲੀ ਵਾਰੀ ਜੀ, ਉਹ ਇੱਥੇ ਜਲੰਧਰ ਆ ਕੇ ਕੇਂਦਰ ਨੂੰ ਚਿੱਠੀ ਪਾ ਗਏ। ਹੈਗੇ ਕੇਂਦਰੀ ਮੰਤਰੀ ਖੁਦ। ਠੀਕ ਹੈ ਜੀ। ਲੇਕਿਨ ਇੱਥੋਂ ਚਿੱਠੀ ਪੋਸਟ ਕਰ ਗਏ ਵੀ ਇਹਦੀ ਜਾਂਚ ਕਰਾਈ ਜਾਵੇ। ਸਾਲ ਬੀਤ ਗਿਆ, ਕੋਈ ਜਾਂਚ ਨਹੀਂ ਹੋਈ ਜੀ। ਹੁਣ ਫਿਰ ਇਲੈਕਸ਼ਨ ਆ ਗਿਆ ਜਨਰਲ। ਹਾਂਜੀ। ਹੁਣ ਹੋਰ ਮੰਤਰੀ ਆ ਗਏ, ਅਨੁਰਾਗ ਠਾਕੁਰ ਜੀ। ਜੀ ਜੀ। ਹੁਣ ਉਹ ਪਰਸੋਂ ਕਹਿ ਗਏ ਬਈ ਸਮਾਰਟ ਸਿਟੀ ਪ੍ਰੋਜੈਕਟ ਦੀ ਜਾਂਚ ਕਰਾਈ ਜਾਵੇ। ਉਹ ਭਲੇ ਲੋਕੋ, ਕਰਾਉਣੀ ਤੇ ਤੁਸੀਂ ਆ ਜੀ, ਆਪਣੇ ਆਪ ਨੂੰ ਆਪੇ ਹੀ।
ਤੁਸੀਂ ਆਪਣੇ ਆਪ ਨੂੰ ਚਿੱਠੀਆਂ ਪੋਸਟ ਕਰੀ ਜਾਂਦੇ ਆ ਹਾਂ ਹੈਂ ਹਾਂ ਤੇ ਇਸ ਕਰਕੇ ਲੋਕੀ ਸਭ ਜਾਣਦੇ ਆ। ਹੂੰ ਪਰ ਕੋਈ ਗੱਲ ਨਹੀਂ, ਹੁਣ ਅੱਗੇ ਸਾਨੂੰ ਮੌਕਾ ਮਿਲੂਗਾ, ਜੀ ਅਸੀਂ ਇਹਦੀ ਜਾਂਚ ਕਰਾਵਾਂਗੇ। ਹੂੰ ਚਾਹੇ ਹੁਣ ਕਾਂਗਰਸੀ ਚਾਹੇ ਹੁਣ ਅਫਸਰ ਟੰਗਣੇ ਆ, ਸਾਨੂੰ ਕੋਈ ਡਰ ਨਹੀਂ, ਹੂੰ ਮੈਨੂੰ ਤਾਂ ਕੋਈ ਡਰ ਨਹੀਂ, ਜੀ ਕਿਉਂਕਿ ਆਪਾਂ ਤਾਂ ਜ਼ਿੰਦਗੀ 'ਚ ਨਾ ਉਹ ਨੰਗਾ ਪੁੱਤ ਕਹਿੰਦੇ ਚੋਰਾਂ 'ਚ ਖੇਡੇ, ਸਾਨੂੰ ਕੋਈ ਪਰਵਾਹ ਨਹੀਂ, ਆਪਾਂ ਕੋਈ ਇਦਾਂ ਦਾ ਕੰਮ ਕੀਤਾ ਨਹੀਂ ਤੇ ਨਾ ਕਰਨਾ। ਇੱਕ ਇੱਕ ਲੇਕਿਨ ਕਰਕੇ ਉਦਾਹਰਨਾਂ ਖੜੀਆਂ ਕਰਕੇ ਜਾਣੀਆਂ, ਜੀ ਜੀ ਉਦਾਹਰਨਾਂ ਪੋਲਿਟਿਕਸ ਵਿੱਚ ਖੜੀਆਂ ਕਰਕੇ ਜਾਣੀਆਂ, ਮੀਲ ਪੱਥਰ ਗੱਡ ਕੇ ਜਾਣੀਆਂ। ਉਹ ਉਦਾਹਰਨਾਂ ਕਿਤੇ ਦਲ ਬਦਲੀ ਦੀਆਂ ਤਾਂ ਨਾ ਹੋਣਗੀਆਂ। ਦੇਖੋ, ਦਲ ਬਦਲੀ ਇਜ਼ ਨਾਟ ਅ ਕ੍ਰਾਈਮ। ਨਹੀਂ ਉਹ ਮੰਨਿਆ ਜਾ ਜੀ ਸੁਣ ਲਓ ਹੂੰ ਇਹ ਕੋਈ ਕ੍ਰਾਈਮ ਨਹੀਂ, ਹੂੰ ਇਹ ਕੋਈ ਗੈਰ ਸਮਾਜਿਕ ਵੀ ਨਹੀਂ, ਗੈਰ ਅਖਲਾਕੀ ਵੀ ਨਹੀਂ। ਹੂੰ ਜਿਹੜੀ ਪਾਰਟੀ ਲੋਕਾਂ ਦੇ ਮੁਤਾਬਕ ਨਾ ਚੱਲ ਰਹੀ ਹੋਵੇ, ਜੀ ਫਿਰ ਜੇ ਤੁਸੀਂ ਉਹਦੇ ਵਿੱਚ ਬੈਠੇ ਰਹਿੰਦੇ ਹੋ ਨਾ, ਹੂੰ ਤਾਂ ਵੀ ਤੁਸੀਂ ਦੋਸ਼ੀ ਹੋ। ਜਿਹੜੀ ਪਾਰਟੀ ਪੰਜਾਬ ਦੇ ਹਿੱਤ ਦਾ ਕੰਮ ਕਰ ਰਹੀ ਹੈ, ਹੂੰ ਜੇ ਤੁਸੀਂ ਉਹਦਾ ਸਹਿਯੋਗ ਨਹੀਂ ਕਰ ਰਹੇ, ਤਾਂ ਵੀ ਤੁਸੀਂ ਦੋਸ਼ੀ ਹੋ। ਤੁਸੀਂ ਕੋਟੇਬਲ ਲਾਈਨ ਕਹੀ ਹੈ, ਇਹ ਚੰਗੀ ਲਾਈਨ ਕਹੀ ਹੈ। ਪਰ ਆਪਾਂ ਕੰਮ ਤੇ ਆਉਣੇ ਆ ਕਿ ਕਿਹੜੇ ਤੁਸੀਂ ਕੰਮ ਨਿਰਧਾਰਤ ਕੀਤੇ ਹੋਏ ਨੇ ਜਾਂ ਤੁਹਾਡੀ ਕਮਿਊਨੀਕੇਸ਼ਨ ਹੁੰਦੀ ਹੋਊਗੀ। ਉਸ ਕਮਿਊਨੀਕੇਸ਼ਨ ਦੇ ਵਿੱਚ ਜਲੰਧਰ ਦੇ ਜਿਹੜੇ ਤੁਸੀਂ ਪ੍ਰੋਜੈਕਟ ਸੋਚੇ ਹੋਣ, ਜਲੰਧਰ ਦੇ ਲਈ ਤੁਸੀਂ ਸਭ ਤੋਂ ਵੱਡਾ ਕੀ ਸੁਪਨਾ ਸੋਚਿਆ ਹੋਇਆ ਹੈ ਕਿ ਜਿੱਤ ਦੇ ਸਾਰ ਆਹ ਕੰਮ ਤਾਂ ਜ਼ਰੂਰ ਕਰਨਾ। ਜਿੱਤ ਦੇ ਸਾਰ ਇੱਕ ਕੰਮ ਨਹੀਂ, ਹੂੰ ਕਈ ਕੰਮ ਇਨੀਸ਼ੀਏਟ ਕਰਨੇ ਪੈਣੇ। ਜਿਵੇਂ ਜਲੰਧਰ, ਜੇ ਮੈਂ ਸ਼ਹਿਰ ਦੀ ਗੱਲ ਕਰਾਂ, ਜੀ ਦੇਖੋ ਜਲੰਧਰ ਦੇ ਵਿੱਚ ਜਲੰਧਰ ਦਾ ਕੰਮ ਪਿੱਛੇ ਪੈ ਗਿਆ। ਹੂੰ ਚਾਹੇ ਜਲੰਧਰ ਦਾ ਸੀਵਰੇਜ ਹੈ, ਜੀ ਬੜਾ ਪੁਰਾਣਾ ਪਿਆ, ਬਹੁਤ ਸਾਰੇ ਪੁਰਾਣੇ ਸ਼ਹਿਰ 'ਚ, ਹੂੰ ਉਹਨੂੰ ਅਪਗ੍ਰੇਡ ਕਰਨਾ ਪਏਗਾ। ਜਲੰਧਰ 'ਚ ਪਾਰਕਿੰਗ ਦੀ ਪ੍ਰੋਬਲਮ ਹੈ, ਹੂੰ ਟ੍ਰੈਫਿਕ ਦੀ ਪ੍ਰੋਬਲਮ ਹੈ, ਜੀ ਟ੍ਰੈਫਿਕ ਨੂੰ ਡੈਡੀਕੇਟਿਡ ਤਰੀਕੇ ਨਾਲ ਠੀਕ ਕਰਨਾ ਪਏਗਾ। ਪਾਰਕਿੰਗ, ਅੰਡਰਗਰਾਉਂਡ ਪਾਰਕਿੰਗ ਲਾਟਸ ਬਣਾਉਣੇ ਪੈਣਗੇ, ਹੂੰ ਮਲਟੀ ਸਟੋਰੀ ਪਾਰਕਿੰਗ ਲਾਟਸ ਬਣਾਉਣੇ ਜੀ। ਪੈਣਗੇ, ਤੁਹਾਨੂੰ ਫਲਾਈਓਵਰ ਨਵੇਂ ਕੱਢਣੇ ਪੈਣਗੇ, ਤੁਹਾਨੂੰ ਪੁਰਾਣੇ ਬਣੇ ਹੋਏ ਫਲਾਈਓਵਰ ਨੂੰ ਠੀਕ ਕਰਨਾ ਪਏਗਾ, ਅਪਗ੍ਰੇਡ ਕਰਨਾ ਪਏਗਾ। ਲਾਈਕ ਪੀਏਪੀ, ਉਹ ਬਹੁਤ ਵੱਡਾ ਇੰਜੀਨੀਅਰਿੰਗ ਦਾ ਗਲਤ ਨਮੂਨਾ ਹੈ ਉਹ। ਐਂਡ ਬੀਐਮਸੀ, ਜੀ ਉੱਥੇ ਤਾਂ ਜਿਹੜੇ ਇੰਜੀਨੀਅਰ ਹੈ ਨਾ, ਉਹਨਾਂ ਨੂੰ ਬੁਲਾ ਕੇ 26 ਜਨਵਰੀ ਤੇ ਹਾਂਜੀ ਲੋਕਾਂ ਸਾਹਮਣੇ ਸ਼ੋਅ ਕਰਨਾ ਚਾਹੀਦਾ। ਉਹਨਾਂ ਨੂੰ ਵੀ ਆਹ ਸਨਮਾਨਿਤ ਸੀ- ਕਰਨਾ ਬਈ ਚਾਹੀਦਾ। ਆਹ ਸੀ ਕਾਬਲ ਇੰਜੀਨੀਅਰ ਜਿਨ੍ਹਾਂ ਨੇ ਆਹ ਫੇਲ ਪੁਲ ਬਣਾਇਆ, ਪੀਏਪੀ ਵਾਲਾ ਔਰ ਜਿਹੜਾ ਨਾਲ ਉਹਦੀ ਹੀ ਗੱਲ ਕਰ ਰਹੇ ਹੋ ਤੁਸੀਂ। ਪੀਏਪੀ ਵਾਲਾ। ਔਰ ਨਾਲ ਹੀ ਹਾਂ ਮੈਂ ਸਮਝਦਾ ਵੀ ਜਿਹੜੇ ਪੋਲੀਟੀਸ਼ੀਅਨ ਹੈ, ਹਾਂਜੀ ਜਿਨ੍ਹਾਂ ਦੀ ਇਹ ਵਿਜ਼ਨ ਹੈ ਨਹੀਂ, ਹੂੰ ਉਹਨਾਂ ਦਾ ਵੀ ਦੱਸਣਾ ਚਾਹੀਦਾ ਪਬਲਿਕ। ਸੋ ਇਸ ਕਰਕੇ ਉਹ ਅਪਗ੍ਰੇਡ ਕਰਨ ਵਾਲੇ ਆ। ਹੂੰ ਬਹੁਤ ਸਾਰੇ ਜਲੰਧਰ 'ਚ ਅੰਡਰਪਾਸ ਬਣਨ ਵਾਲੇ, ਹੂੰ ਆਰਓਬੀ ਬਣਨ ਵਾਲੇ ਆ, ਹੂੰ ਰੇਲਵੇ ਓਵਰਬ੍ਰਿਜ ਜੀ ਸਾਡੇ ਆਦਮਪੁਰ 'ਚ ਵੀ ਆ, ਜੀ ਨਕੋਦਰ 'ਚ ਵੀ ਆ, ਫਲੋਰ 'ਚ ਵੀ ਆ, ਬਹੁਤ ਸਾਰੇ ਬਣਨ ਵਾਲੇ ਆ। ਉਹਦੇ ਨਾਲ ਤੁਹਾਡੀ ਟ੍ਰੈਫਿਕ ਸਮੂਥ ਹੋ ਜਾਏਗੀ ਜੀ ਤੇ ਜਾਗਰਤੀ ਪੈਦਾ ਕਰਨੀ ਪਏਗੀ। ਹੂੰ ਨਾਲ ਹੀ ਨਸ਼ਾ, ਹੂੰ ਆ ਮੈਂ ਪਿਛਲੇ 15-20 ਦਿਨਾਂ 'ਚ, ਕਿਉਂਕਿ ਪੁਲਿਸ ਕੰਮ ਕਰਦੀ ਹੈ, ਹੂੰ ਪੁਲਿਸ ਨੂੰ ਕਹਿਣ ਵਾਲਾ, ਕ੍ਰੈਡੀਬਿਲਿਟੀ ਵਾਲਾ ਬੰਦਾ ਚਾਹੀਦਾ। ਹੂੰ ਜੇ ਉਹ ਆਪ ਹੀ ਸ਼ੱਕੀ ਹੋਵੇ, ਕਹਿਣ ਵਾਲਾ ਜੀ ਆਪ ਹੀ ਦਾਗੀ ਹੋਵੇ, ਫਿਰ ਪੁਲਿਸ ਉਹਦਾ ਕਹਿਣਾ ਨਹੀਂ ਮੰਨਦੀ। ਚੋਰ ਦੀ ਦਾੜੀ 'ਚ ਕਿਹਨ ਕੰਮ ਵਾਲੀ ਗੱਲ ਹੋ ਜਾਂਦੀ। ਪੁਲਿਸ ਕਹਿੰਦੀ ਹੈ ਵੀ ਕਿਤੇ ਬਾਹਰੋਂ ਬਾਹਰ ਮੈਨੂੰ ਵੇਚ ਨਾ ਦੇਵੇ। ਹੂੰ ਹੈਂ, ਇਸ ਕਰਕੇ ਮੈਂ ਤਾਂ ਇਹ ਦੇਖਿਆ, ਪੁਲਿਸ ਨੂੰ ਜਿਹੜਾ ਵੀ ਕੰਮ ਕਿਹਾ, ਜੀ ਪੁਲਿਸ ਨੇ ਖਾਸ ਕਰਕੇ ਨਸ਼ੇ ਦੇ ਉੱਤੇ ਐਕਸ਼ਨ ਕੀਤਾ। ਹੂੰ ਆ ਪਿਛਲੇ ਦਿਨੀ ਜਲੰਧਰ 'ਚ, ਚਲੋ ਮੈਂ ਨਾਂ ਨਹੀਂ ਲੈਣਾ, ਜੀ ਬੜਾ ਵੱਡਾ ਤਸਕਰ ਫੜਿਆ। ਜੀ ਉਹ ਭੱਜਿਆ ਸੀ। ਹੂੰ ਉਹ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਉਹ ਲੱਭਿਆ ਹੀ ਨਹੀਂ ਕਿਤੇ ਵੀ। ਜੀ ਪਰ ਪੁਲਿਸ ਨੇ ਲੰਬਾ ਚੌੜਾ ਆਪਣਾ ਆਪਰੇਸ਼ਨ ਜਾਲ ਬਣ ਉਹਨੂੰ ਕੇ ਫੜ ਲਿਆ। ਹੂੰ ਫੜੇ ਜਾਣਗੇ। ਲੰਬੀ ਬਿਮਾਰੀ ਜਿਹੜੀ ਹੁੰਦੀ ਹੈ ਨਾ ਤੁਹਾਡੀ, ਲੰਬੀ ਜੀ। ਬਿਮਾਰੀ, ਉਹਨੂੰ ਠੀਕ ਕਰਨ ਲਈ ਵੀ ਕੋਰਸ ਲੰਬਾ ਕੋਰਸ ਹੁੰਦਾ। ਡਾਕਟਰ ਕਹਿੰਦੇ ਵੀ ਲੰਬਾ ਕੋਰਸ ਕਰਨਾ ਪਊ ਬੀਬੀ, ਜੜ ਤੋਂ ਨਿਕਲ ਜੂ ਕਰ ਜੜ ਤੋਂ ਕੱਢ ਦਾਂਗੇ। ਹਾਂ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ, ਸ਼੍ਰੀ ਭਗਵੰਤ ਸਿੰਘ ਮਾਨ ਜੀ ਲੱਗੇ ਹੋਏ ਆ, ਹੂੰ ਇਹ ਨਸ਼ਾ ਦੂਰ ਕਰਕੇ ਰਵਾਂਗੇ। ਤੇ ਮੈਂ ਵੀ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਹੂੰ ਕਿ ਜੇ ਮੈਨੂੰ ਜਲੰਧਰ ਦੇ ਲੋਕਾਂ ਨੇ ਮੌਕਾ ਦਿੱਤਾ, ਹੂੰ ਮੈਂ ਜ਼ਿਆਦਾ ਤਾਂ ਨਹੀਂ ਗੱਲ ਕਰਦਾ, ਹੂੰ ਪਰ ਮੈਂ ਜਲੰਧਰ 'ਚ ਐਡਮਿਨਿਸਟ੍ਰੇਸ਼ਨ ਨਾਲ, ਪੁਲਿਸ ਨਾਲ ਮਿਲ ਕੇ ਹੂੰ ਇਹ ਨਸ਼ੇ ਦੀ ਬਿਮਾਰੀ ਨੂੰ ਅਸੀਂ ਦੂਰ ਕਰ ਦਿਆਂਗੇ, ਭਜਾ ਦਿਆਂਗੇ ਨਸ਼ੇ ਸਾਰੇ। ਇਹ ਕਰਨਾ ਪਊਗਾ ਆਪਾਂ ਨੂੰ। ਜੇ ਅੱਜ ਨਹੀਂ ਕਰਾਂਗੇ, ਹੂੰ ਫਿਰ ਕੱਲ ਨੂੰ ਤੁਹਾਡੀਆਂ ਪੀੜ੍ਹੀਆਂ ਮੂਹਰੇ ਇਹ ਭੂਤ ਖੜਾ ਹੈ।
ਮੈਂ ਇੱਕ ਇੱਕ ਕਰਕੇ ਜਿਹੜੇ ਤੁਹਾਡੇ ਵਿਰੋਧ ਚ ਕੈਂਡੀਡੇਟ ਖੜੇ ਨੇ ਉਹਨਾਂ ਦਾ ਨਾਮ ਲਵਾਂਗਾ, ਤੁਸੀਂ ਇੱਕ ਲਾਈਨ ਦੇ ਵਿੱਚ ਉਹਨਾਂ ਬਾਰੇ ਕੀ ਵਿਚਾਰ ਨੇ ਤੁਹਾਡੇ, ਜਾਂ ਤੁਸੀਂ ਲੋਕਾਂ 'ਚ ਵਿਚਰ ਰਹੇ ਹੋ ਉਹਨਾਂ ਬਾਰੇ ਪਰਸੈਪਸ਼ਨ ਕੀ ਹੈ ਲੋਕਾਂ ਦੇ ਮਨਾਂ 'ਚ, ਉਹ ਦੱਸਦੇ ਜਾਇਓ। ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ। ਫੇਲਡ ਲੀਡਰ, ਬਦਨਾਮ, ਜਿਹੜੇ ਔਰਤਾਂ ਦੀ ਇੱਜ਼ਤ ਨਹੀਂ ਕਰਦੇ ਤੇ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਨਹੀਂ ਹੁੰਦੇ। ਹੀ ਇਜ਼ ਫੇਲਡ ਲੀਡਰ। ਓਕੇ, ਨੈਕਸਟ ਕਰਾਂ ਭਾਜਪਾ ਦੇ ਸੁਸ਼ੀਲ ਰਿੰਕੂ। ਉਹਨਾਂ ਦੇ ਅੰਦਰ ਜਲੰਧਰ ਲਈ ਜਾਂ ਪੰਜਾਬ ਲਈ ਕੰਮ ਕਰਨ ਦਾ ਜਜ਼ਬਾ ਨਹੀਂ। ਮੌਕੇ ਉਹਨਾਂ ਨੂੰ ਬਹੁਤ ਮਿਲੇ ਜੀ, ਪਰ ਉਹਨਾਂ ਦੀਆਂ ਪ੍ਰਾਇੋਰਟੀਜ਼ ਜੀ ਹੋਰ ਸੀ। ਮਹਿੰਦਰ ਸਿੰਘ KP। ਥੱਕੇ ਹਾਰੇ। You can choose to be silent also। ਥੱਕੇ ਹਾਰੇ ਨੇ। ਉਸ ਤੋਂ ਬਾਅਦ ਬਸਪਾ ਤੋਂ ਉਮੀਦਵਾਰ ਨੇ ਐਡਵੋਕੇਟ ਬਲਵਿੰਦਰ ਕੁਮਾਰ। ਚੰਗਾ ਬੰਦਾ, ਚੰਗੇ ਨੇ, ਠੀਕ ਹੈ। ਹੁਣ ਆਉਂਦੇ ਆ ਜਿਹੜੀ ਸਿਆਸੀ ਬਿਆਨਬਾਜ਼ੀ ਹੁੰਦੀ ਹੈ ਉਹਦੀ ਗੱਲ ਕਰ ਲੈਂਦੇ ਆ। ਸਿਆਸੀ ਬਿਆਨਬਾਜ਼ੀ ਇਹਨਾਂ ਦਿਨਾਂ 'ਚ ਪੂਰੇ ਜ਼ੋਰਾਂ ਤੇ ਹੁੰਦੀ ਹੈ। ਹਰੇਕ ਬੰਦਾ ਚਾਹੁੰਦਾ ਹੈ ਕਿ ਮੈਂ ਕਿਸੇ ਤਰੀਕੇ ਆਪਣੇ ਵਿਰੋਧੀ ਨੂੰ ਟਾਲਵਾਂ, ਤੇ ਇਸੇ ਦੌੜ ਦੇ ਵਿੱਚ ਹੁਣ ਸੱਤਾਧਾਰੀ ਪਾਰਟੀ ਹੋਣ ਦੇ ਨਾਤੇ ਇਲਜ਼ਾਮ ਵੀ ਬਹੁਤ ਸਾਰੇ ਲੱਗਦੇ ਨੇ। ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਹਰੇਕ ਬੰਦਾ ਚਾਹੁੰਦਾ ਹੈ ਕਿ ਕਟਹਿਰੇ ਦੇ ਵਿੱਚ ਖੜਾ ਕਰਕੇ ਇਹਨਾਂ ਦੇ ਸਿਰ ਜਿੰਨੇ ਵੀ ਇਲਜ਼ਾਮ ਲੱਗਦੇ ਨੇ ਲਾ ਲਈਏ। ਇਸੇ ਦੇ ਵਿੱਚ ਅਸੀਂ ਕੱਲ ਚਰਨਜੀਤ ਸਿੰਘ ਚੰਨੀ ਹੋਣਾ ਦੇ ਨਾਲ ਕਵਰੇਜ ਦੇ ਦੌਰਾਨ ਸੀ, ਤੇ ਉਹ ਹਰ ਜਗ੍ਹਾ ਜਾ ਕੇ ਇਹੀ ਗੱਲ ਕਰ ਰਹੇ ਨੇ ਕਿ ਬੀਬੀਓ ਦੱਸੋ ਤੁਹਾਡੇ ਪੈਸੇ ਆ ਗਏ, ਬੀਬੀਓ ਇਹ ਦੱਸੋ ਤੁਹਾਨੂੰ ਜਿਹੜੀ 300 ਯੂਨਿਟ ਫ੍ਰੀ ਬਿਜਲੀ ਦੇ ਰਹੇ ਨੇ ਇਹ ਕਿਤੇ ਘਰੋਂ ਦੇ ਰਹੇ ਨੇ ਜਿਹੜਾ ਇਹ ਹੁੱਬ ਕੇ ਕਹਿੰਦੇ ਨੇ। ਉਸ ਤੋਂ ਬਾਅਦ ਕਹਿੰਦੇ ਝਾੜੂ ਖੜਾ ਨਹੀਂ ਚੰਗਾ ਹੁੰਦਾ, ਇਹਨੂੰ ਲੰਮਾ ਪਾ ਦਿਓ। ਹੋਰ ਸਾਰੇ ਬੜੇ ਸਾਰੇ ਇਲਜ਼ਾਮ ਲਾਉਂਦੇ ਨੇ। ਕਹਿੰਦੇ ਪਵਨ ਕੁਮਾਰ ਟੀਨੂ ਜਿਹੜਾ ਹੋਰ ਪਾਰਟੀ ਚੋਂ ਲਿਆ ਕੇ ਇਹਨਾਂ ਨੇ ਕੈਂਡੀਡੇਟ ਦਿੱਤਾ, ਇਹਨਾਂ ਦੇ ਕੋਲ ਆਪਣੀ ਕੋਈ ਕ੍ਰੈਡੀਬਿਲਿਟੀ ਨਹੀਂ, ਆਪਣਾ ਕੋਈ ਉਮੀਦਵਾਰ ਨਹੀਂ ਦੇ ਪਾਏ। ਹੋਰ ਬੜੀਆਂ ਸਾਰੀਆਂ ਗੱਲਾਂ ਕਰਦੇ ਨੇ। ਇਹ ਸਾਰੇ ਜਦੋਂ ਇਲਜ਼ਾਮ ਲੱਗਦੇ ਨੇ ਫਿਰ ਉਹਨਾਂ ਨੂੰ ਟੈਕਲ ਕਰਨ ਦੇ ਲਈ, ਜਾਂ ਫਿਰ ਤੁਹਾਡੇ ਮਨ 'ਚ ਕੀ ਆਉਂਦਾ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਪਜਦੀਆਂ ਨੇ ਇਹ ਕਿੰਨੀਆਂ ਕੁ ਸੱਚ ਨੇ ਜਿਹੜੀਆਂ ਗੱਲਾਂ ਕਰਦੇ? ਕੁਛ ਨਹੀਂ, ਮੈਂ ਦੱਸਦਾ। ਹਾਂ, ਚਰਨਜੀਤ ਚੰਨੀ ਨੂੰ ਨਾ ਸਭ ਤੋਂ ਜ਼ਿਆਦਾ ਤਕਲੀਫ ਆ ਕਿ ਮੈਂ ਆਮ ਪਾਰਟੀ ਵੱਲੋਂ ਇਲੈਕਸ਼ਨ ਕਿਉਂ ਲੜ ਰਿਹਾ। ਜੇ ਮੈਂ ਨਾ ਲੜਦਾ ਹੁੰਦਾ ਨਾ, ਹਾਂਜੀ, ਉਹ ਤਾਂ ਆਪਣੇ ਆਪ ਨੂੰ ਜੇਤੂ ਬਣਾ ਕੇ ਮੋਰਿੰਡੇ ਵਾਪਸ ਚਲੇ ਗਏ ਸੀ। ਉਹਨਾਂ ਕੋਲ ਮੇਰੇ ਚੈਲੰਜ ਬਣ ਗਏ ਹੋ ਤੁਸੀਂ। ਉਹਨਾਂ ਕੋਲ ਮੇਰੇ ਖਿਲਾਫ ਕਹਿਣ ਲਈ ਕੋਈ ਗੱਲ ਨਹੀਂ, ਕਿਉਂਕਿ ਮੇਰਾ ਰਾਜਸੀ ਜੀਵਨ ਸਾਫ ਸੁਥਰਾ ਹੈ ਤੇ ਉਹਨਾਂ ਦਾ ਰਾਜਸੀ ਜੀਵਨ ਦਾਗੀ ਆ, ਧੱਬਿਆਂ ਵਾਲਾ ਹੈ, ਕਰਪਸ਼ਨ ਵਾਲਾ ਹੈ ਤੇ ਗੈਰ ਸਮਾਜੀ ਕੰਮਾਂ ਵਾਲਾ ਹੈ। ਉਹਨਾਂ ਤੇ ਔਰਤਾਂ ਨੂੰ ਚੰਗੇ ਮੰਦੇ ਗੰਦੇ ਅਸ਼ਲੀਲ ਮੈਸੇਜਿੰਗ ਕਰਨ ਦਾ ਦੋਸ਼ ਹੈ ਜੀ। ਉਹਨਾਂ ਨੇ ਜੋ ਕਰਤੂਤ 2 ਦਿਨ ਪਹਿਲਾਂ ਕੀਤੀ ਹੈ ਕਚਹਿਰੀ ਵਿੱਚ ਖੜ ਕੇ ਇੱਕ ਔਰਤ ਦੇ ਨਾਲ, ਰਿਸਪੈਕਟੇਬਲ ਔਰਤ ਦੇ ਨਾਲ, ਉਹ ਅੱਜ ਹਾਲੇ ਲੋਕਾਂ ਦੇ ਦਿਲਾਂ ਚੋਂ ਨਹੀਂ ਨਿਕਲੀ। ਇੱਕ ਸਿਆਸੀ, ਇੱਕ ਜਨਤਾ ਦੇ ਸੇਵਕ ਲਈ ਇਹ ਬਿਲਕੁਲ ਮਾੜੀ ਗੱਲ। ਪਰ ਉਹਨਾਂ ਦਾ ਇਸ ਗੱਲ, ਉਹ ਕਹਿੰਦੇ ਜੀ ਤਾਂ ਮੇਰੀ ਭੈਣ ਹੈ। ਜੀ ਭੈਣ ਵਾਲੀ ਗੱਲ ਕਰਦੇ ਨੇ। ਤੁਸੀਂ, ਮੈਂ ਤੇ ਤੁਸੀਂ, ਹਾਂਜੀ, ਤੁਹਾਡੇ ਕੈਮਰੇ ਵਾਲੇ ਵੀ, ਹਾਂਜੀ, ਦੱਸੋ ਵੀ ਤੁਸੀਂ ਆਪਣੀ ਭੈਣ ਨੂੰ ਕਚਹਿਰੀਆਂ 'ਚ ਖੜੇ ਹੋ ਕੇ ਇਸ ਤਰ੍ਹਾਂ ਟੱਚ ਕਰੋਗੇ? ਬੋਲੋ ਬੋਲੋ, ਮੈਂ ਸਵਾਲ ਪੁੱਛਦਾ, ਨਹੀਂ ਕਰੋਗੇ? ਨਹੀਂ। ਬਸ ਜਵਾਬ ਆ ਗਿਆ ਮੇਰਾ। ਤੁਸੀਂ ਚਮਕੌਰ ਸਾਹਿਬ ਤੇ ਭਦੌੜ ਤੋਂ ਜਾ ਕੇ ਪੁੱਛ ਕੇ ਆਓ। ਉੱਥੇ ਦੇ ਲੋਕ ਕਹਿੰਦੇ ਆ ਵੀ ਕਾਂਗਰਸੀ ਉਮੀਦਵਾਰ ਚੰਨੀ ਜੀ ਨੂੰ ਉੱਥੇ ਲੋਕ ਆਪਣੇ ਘਰ ਨਹੀਂ ਲੈ ਕੇ ਜਾਂਦੇ। ਆ ਤੁਸੀਂ ਦੇਖ ਲਿਓ, ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਸਾਰਾ ਕੁਝ। ਉਹ ਕਹਿੰਦੇ ਇਹਨਾਂ ਨੂੰ ਆਪਣੇ ਘਰ ਨਹੀਂ ਲੈ ਕੇ ਜਾਂਦੇ ਕੋਈ, ਨਹੀਂ ਤਾਂ ਸਿਟਿੰਗ ਚੀਫ ਮਿਨਿਸਟਰ ਕਦੀ 40,000 ਵੋਟਾਂ ਤੇ ਨਹੀਂ ਹਾਰ ਸਕਦਾ। ਇਹਦਾ ਮਤਲਬ ਕਾਰਜਸ਼ੈਲੀ ਵੀ ਮਾੜੀ, ਕਰਤੂਤ ਵੀ ਮਾੜੀ, ਸਭ ਕੁਝ ਇਕੱਠਾ ਹੋ ਗਿਆ ਤੇ ਲੋਕਾਂ ਨੇ ਬੁਰੀ ਤਰ੍ਹਾਂ ਧਵਸਤ ਕਰਕੇ ਭੇਜ ਦਿੱਤਾ। ਤੇ ਉੱਥੇ ਐਕਸਪੋਜ਼ਡ ਸੀ
ਜੀ ਉੱਥੇ ਇਹਨਾਂ ਨੂੰ ਲੋਕੀ ਜਾਣਨ ਲੱਗ ਗਏ ਸੀ ਤੇ ਉੱਥੇ ਹੁਣ ਡਾਕੇ ਪੈਣੇ ਨਹੀਂ ਸੀ ਤੇ ਹੁਣ ਉਹਨਾਂ ਨੇ 160 ਕਿਲੋਮੀਟਰ ਦੂਰ ਜਲੰਧਰ ਨੂੰ ਚੁਣ ਲਿਆ। ਇੱਥੇ ਵੀ ਆਂਦੇ ਹੀ ਉਹ ਬੜਾ ਮਹਾਨ ਹੈ, ਇੱਥੋਂ ਵੀ ਕਰਤੀ ਇਹ 4 ਦਿਨ ਪਹਿਲਾਂ। ਹਾਲੇ ਹੋਰ ਦੇਖਿਓ ਤੁਸੀਂ, ਹਾਲੇ ਰੁਕ ਜਾਓ, ਹਾਲੇ 14-15 ਦਿਨ ਬਾਕੀ ਆ, ਹਾਲੇ ਹੋਰ ਕੁਝ ਕਰੇ ਨਾ, ਕਿਉਂਕਿ ਉਹਨਾਂ ਨੂੰ ਆਪਣੇ ਆਪ ਤੇ ਕੰਟਰੋਲ ਹੀ। ਤੁਹਾਡੇ ਤੁਸੀਂ ਤਾਂ ਪੱਤਰਕਾਰ ਆ, ਤੁਸੀਂ ਬੋਲਣਾ ਨਹੀਂ ਮੈਨੂੰ ਪਤਾ। ਚੰਡੀਗੜ੍ਹ ਦੀ ਇੱਕ ਜਰਨਲਿਸਟ ਨਾਲ ਕੀ ਕੀਤਾ ਸੀ ਇਹਨਾਂ ਨੇ ਜੀ, ਤੁਸੀਂ ਦੱਸੋ ਨਾ, ਹੁਣ ਤੁਸੀਂ ਵੀ ਤਾਂ ਕੁਝ ਜਵਾਬ ਦਿਓ। ਇੱਕ ਜਰਨਲਿਸਟ ਲੜਕੀ ਨਾਲ ਕੀ ਕੀਤਾ ਸੀ ਉੱਥੇ ਚੰਡੀਗੜ੍ਹ? ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਕਿੱਦਾਂ ਧਮਕਾਇਆ ਗਿਆ ਸੀ? ਕੱਢੋ ਇਹਨਾਂ ਖਬਰਾਂ ਨੂੰ, ਲਿਆਓ ਲੋਕਾਂ ਦੇ ਸਾਹਮਣੇ। ਪੱਤਰਕਾਰ ਜਿਹੜਾ ਮੀਡੀਆ ਆ ਉਹ ਸਾਡਾ ਚੌਥਾ ਡੈਮੋਕ੍ਰੇਸੀ ਦਾ ਪਿਲਰ ਆ, ਉਹਦੀ ਵੀ ਇੱਕ ਜ਼ਿੰਮੇਵਾਰੀ ਆ ਜੀ ਕਿ ਬੁਰੇ ਲੋਕ ਸਿਆਸਤ ਵਿੱਚ ਨਹੀਂ ਆਉਣੇ ਚਾਹੀਦੇ, ਨਹੀਂ ਟਿਕਣੇ ਚਾਹੀਦੇ। ਤੁਹਾਡੇ ਸਾਹਮਣੇ ਸਕਾਲਰਸ਼ਿਪ ਦਾ 100 ਕਰੋੜ ਰੁਪਈਆ ਜਿਨ੍ਹਾਂ ਬਲੈਕ ਲਿਸਟਡ ਕਾਲਜਾਂ ਨੇ ਖਾਧਾ ਜੀ, ਉਹਨਾਂ ਨੂੰ ਇਹ 100 ਕਰੋੜ ਰੁਪਈਆ ਮਾਫ ਕਰਕੇ ਜਾਂਦੇ। ਉਹ ਤਾਂ ਕਹਿੰਦੇ ਅਸੀਂ ਲੋਕਾਂ ਦੇ ਬਿੱਲ ਵੀ ਮਾਫ ਕੀਤੇ, ਬੜਾ ਕੁਝ ਅਸੀਂ ਕੀਤਾ। ਬਿੱਲ ਮਾਫ ਕੀਤੇ ਹੁੰਦੇ ਤਾਂ ਹੁਣ ਲੋਕੀ ਨਾ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਉਂਦੇ 22 ਚ ਜੀ, ਫੇਰ ਇਹਨਾਂ ਨੂੰ ਪੈਂਦੀਆਂ। ਇਹ ਐਲਾਨ ਹੀ ਸਿਰਫ ਕਰਕੇ ਗਏ, ਅਸਲੀ ਐਲਾਨਬੰਦ ਇਹਨਾਂ ਨੂੰ ਕਹਿ ਸਕਦੇ ਹਾਂ। ਅੱਛਾ, ਇਹਨਾਂ ਨੇ ਐਲਾਨ ਕੀਤੇ, ਮੈਂ ਦੱਸਦਾ ਤੁਹਾਨੂੰ, ਮੈਂ ਗਿਣਾ ਦਿੰਦਾ। ਇਹਨਾਂ ਨੇ ਐਲਾਨ ਕੀਤਾ 300 ਯੂਨਿਟ ਦਾ, ਲਾਗੂ ਨਹੀਂ ਕੀਤਾ। ਜੇ ਲਾਗੂ ਕੀਤਾ ਹੁੰਦਾ ਤੇ ਜਿੱਤ ਨਾ ਜਾਂਦੇ ਜੀ। ਠੀਕ, ਐਲਾਨ ਕੀਤਾ ਆਣ ਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ, ਉਹ 600 ਯੂਨਿਟ ਲੋਕਾਂ ਨੂੰ ਮਿਲਦਾ ਬਿਨਾਂ ਕਿਸੇ ਕਾਸਟ, ਧਰਮ, ਕਿਸੇ ਹੋਰ ਵਰਗਵਾਦ ਦੀ ਕੈਟਾਗਰੀ ਤੋਂ ਛੱਡ ਕੇ ਸਭ ਨੂੰ ਮਿਲਦਾ। ਚਾਹੇ ਤੁਸੀਂ ਰਿਟਾਇਰਡ ਆ, ਚਾਹੇ ਤੁਸੀਂ ਪੈਨਸ਼ਨਰ ਆ, ਚਾਹੇ ਤੁਸੀਂ ਨੌਕਰੀ ਪੇਸ਼ਾ ਆ, ਚਾਹੇ ਤੁਸੀਂ ਦੁਕਾਨਦਾਰ ਆ, ਸਭ ਨੂੰ ਕਹਿ ਦਿੱਤਾ 600 ਯੂਨਿਟ ਫ੍ਰੀ, ਡਨ। ਇਹਨਾਂ ਨੇ ਆਦਮਪੁਰ, ਮੈਂ ITI ਬਣਾਈ ਸੀ, ਬੰਦ ਕੀਤੀ ਜੀ। ਇਹਨਾਂ ਨੇ ਸੋਫੀ ਪਿੰਡ ਆ ਸਾਡੇ ਇੱਥੇ ਜਲੰਧਰ ਛਾਉਣੀ ਚ, ਉਹਦੇ ITI ਦਾ ਸਾਰਾ ਪ੍ਰੋਜੈਕਟ ਰੋਕਿਆ ਚੰਨੀ ਜੀ ਨੇ, ਨਹੀਂ ਬਣਨ ਦਿੱਤੀ ਜੀ। ਇਹਨਾਂ ਨੇ PTU ਚ ਇੱਕ ਮਿਊਜ਼ੀਅਮ ਬਣਾਉਣ ਦਾ ਐਲਾਨ ਕੀਤਾ ਸੀ ਡਾਕਟਰ ਅੰਬੇਦਕਰ ਦੇ ਨਾਮ ਤੇ ਜੀ, ਐਲਾਨ ਕਰਤਾ ਜੀ, ਇੱਕ ਕਿੱਟ ਨਹੀਂ ਲੱਗੀ। ਇਹਨਾਂ ਨੇ ਆਦਮਪੁਰ, ਮੈਂ ਉੱਥੇ 50 ਲੱਖ ਰੁਪਈਆ ਲਾ ਕੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਨਾਂ ਤੇ ਬੱਸ ਸਟੈਂਡ ਬਣਾਇਆ ਸੀ ਜੀ, 50 ਲੱਖ ਲਾਇਆ ਜੀ ਜੀ। ਇਹ ਗਏ ਉੱਥੇ ਇਲੈਕਸ਼ਨ ਚ ਜੀ 22 ਚ, ਇਹਨਾਂ ਨੇ ਕਿਹਾ ਮੈਂ ਕਰੋੜ ਦਊਂ, ਕਰੋੜ ਦਾ ਐਲਾਨ ਕਰਿਆ। ਇਹ ਤਾਂ 6 ਫੁੱਟ ਬਾਏ 4 ਫੁੱਟ ਦਾ ਨੀਂਹ ਪੱਥਰ ਰੱਖਿਆ ਹੈ ਸਿਲਵਰ ਦਾ, ਚਮਕਦਾ, ਉੱਥੇ ਰੁਪਈਆ ਵੀ ਨਹੀਂ ਲੱਗਾ। ਇਹ ਸਿਰਫ ਝੂਠੇ ਐਲਾਨ ਕਰਨ ਵਾਲਾ ਮੁੱਖ ਮੰਤਰੀ ਸੀ, ਇਸੇ ਕਰਕੇ ਡਿੱਗ ਪਿਆ, ਨਹੀਂ ਤਾਂ ਡਿੱਗ ਨਹੀਂ ਸਕਦਾ। ਸਿਆਣਾ ਹੁੰਦਾ ਸੜਕਾਂ ਤੇ ਡਰਾਮੇਬਾਜ਼ੀ ਨਾ ਕਰਦਾ, ਮੰਜੇ ਬਣਨ ਦੀ, ਪਕੌੜੇ ਕੱਢਣ ਦੀ, ਟੈਂਟ ਲਾਉਣ ਦੀ, ਭੰਗੜਾ ਪਾਉਣ ਦੀ, ਬੱਕਰੀਆਂ ਚੋਣ ਦੀ ਡਰਾਮੇ ਨਾ ਕਰਦਾ। ਦਫ਼ਤਰ 'ਚ ਬਹਿ ਜਾਂਦੇ ਮੁੱਖ ਮੰਤਰੀ ਦੇ, ਉੱਥੇ ਬੈਠ ਕੇ ਪਲੈਨਿੰਗ ਕਰਦੇ, ਵੈਕੈਂਸੀਆਂ ਕੱਢਦੇ, ਇੰਟਰਵਿਊ ਕਰਾਉਂਦੇ, ਅਪਾਇੰਟਮੈਂਟ ਲੈਟਰਾਂ ਦਿੰਦੇ। ਮਤਲਬ ਕਿ ਆਪਣੇ ਕਰਨ ਵਾਲੇ ਕੰਮ ਕਰਦੇ ਆ, ਕਰਨ ਵਾਲੇ ਕੰਮ ਆਪਣੇ ਕਰਦੇ, ਲੋਕਾਂ ਨੂੰ ਜੌਬ ਦਿੰਦੇ, ਆਪਣੇ ਟਾਈਮ ਤੇ ਰਿਕਰੂਟਮੈਂਟ ਕਰ ਜਾਂਦੇ ਤੇ ਲੋਕਾਂ ਨੇ ਕਹਿਣਾ ਸੀ ਆਹ ਕੰਮ ਹੈ। ਚਲੋ ਆਖਰੀ ਸਵਾਲ ਵੱਲ ਆਉਂਦੇ ਆ, ਉਸ ਤੋਂ ਬਾਅਦ ਸਮਾਪਤੀ ਕਰਾਂਗੇ। ਕਿਹਦੇ ਨਾਲ ਫਿਰ ਮੁਕਾਬਲਾ ਵੇਖਦੇ ਹੋ ਜੇ ਚੰਨੀ ਸਾਹਿਬ ਨੂੰ ਬਾਹਰ ਕਰ ਰਹੇ ਹੋ? ਇੱਕ ਗੱਲ ਤਾਂ ਮੇਰੀ ਨੋਟ ਕਰ ਲਓ, ਹੋ ਸਕਦਾ ਚੰਨੀ ਤੀਜੇ ਤੇ ਆਵੇ, ਨੋਟ ਕਰ ਲਿਓ ਅੱਜ ਮੇਰੀ ਗੱਲ। ਮਾਫ ਕਰਨਾ, ਇੱਕ ਗੱਲ ਵਿੱਚ ਰਹਿ ਗਈ। ਸੁਸ਼ੀਲ ਕੁਮਾਰ ਰਿੰਕੂ ਹੁਣਾਂ ਦੇ ਅੱਜ ਕੱਲ ਬਹੁਤ ਕਰੀਬੀ ਜਿਹੜੇ ਸ਼ੀਤਲ ਅੰਗੁਰਾਲ, ਜਿਹੜੇ ਆਮ ਆਦਮੀ ਪਾਰਟੀ ਤੋਂ ਹੀ MLA ਸੀ, ਉਹ ਗੱਲਾਂ ਕਰਦੇ, ਇੱਕ ਗੱਲ ਕਰਦੇ ਨੇ, ਕਹਿੰਦੇ ਇਹ ਡੰਮੀ ਕੈਂਡੀਡੇਟ ਦੇ ਦਿੱਤਾ ਇੱਥੋਂ ਜਲੰਧਰ ਤੋਂ, ਤੇ ਬਹੁਤ ਸਾਰੇ ਡੰਮੀ ਕੈਂਡੀਡੇਟ ਨੇ। ਉਹ ਕਹਿੰਦੇ ਤੁਹਾਨੂੰ ਡੰਮੀ ਕੈਂਡੀਡੇਟ ਦੀ ਕੈਟਾਗਰੀ 'ਚ ਰੱਖਿਆ, ਕਹਿੰਦੇ ਚੰਨੀ ਨੂੰ ਜਿਤਾਉਣ ਲਈ ਲੋਕ ਗੱਲਾਂ ਕਰ ਰਹੇ ਨੇ। ਆਮ ਆਦਮੀ ਪਾਰਟੀ ਦਾ ਕੇਡਰ ਨੂੰ ਇਹ ਕਿਹਾ ਜਾ ਰਿਹਾ ਕਿ ਚੰਨੀ ਨੂੰ ਵੋਟ ਪਾਉਣੀ ਹੈ। ਇਹ ਤਾਂ ਹੁਣ ਤੁਹਾਡਾ ਸਵਾਲ ਜਿਹੜਾ ਨਾ, ਇਹਦਾ ਜਵਾਬ ਜਨਤਾ ਦਿਓ।
ਤੇ ਜੇ ਜਨਤਾ ਨੇ ਜਵਾਬ ਦਿੱਤਾ ਫਿਰ ਤੁਸੀਂ ਆਣ ਕੇ ਮੈਨੂੰ ਕਹੋਗੇ ਕਿ ਮੈਂ ਗਲਤ ਸਵਾਲ ਕੀਤਾ, ਤੇ ਤੁਸੀਂ ਜਾ ਕੇ ਸ਼ੀਤਲ ਅੰਗਰਾਲ ਨੂੰ ਕਹੋ ਬਈ ਤੁਸੀਂ ਗਲਤ ਬਿਆਨਬਾਜ਼ੀ ਕੀਤੀ। ਸੋ ਜੀ ਇਹ ਇਲੈਕਸ਼ਨ ਜਿਹੜਾ ਹੈ ਨਾ, ਆਮ ਆਦਮੀ ਪਾਰਟੀ ਨੇ ਜਿੱਤਣਾ ਹੈ, ਮੈਂ ਨਹੀਂ ਜਿੱਤਣਾ। ਆਮ ਆਦਮੀ ਪਾਰਟੀ ਨੇ ਤਾਂ ਵਲੰਟੀਅਰਸ ਨੇ ਇਲੈਕਸ਼ਨ ਜਿੱਤਣਾ, ਮੇਰੀ ਗੱਲ ਨੋਟ ਕਰੋ। ਤੁਸੀਂ ਜਦੋਂ ਜਿੱਤੋਗੇ ਫਿਰ ਆਮ ਆਦਮੀਆਂ ਦੇ ਵਾਂਗੂ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਕੰਮਾਂ ਦੇ ਲਈ ਵਿਚਰੋਗੇ। ਤੁਸੀਂ ਮੇਰੇ ਬਾਰੇ ਜਾਣਦੇ ਹੋ ਜੀ? ਬਹੁਤ ਲੰਬੇ ਕਦੋਂ ਸਮੇਂ ਤੋਂ ਤੋਂ, ਮੈਨੂੰ ਜਾਣਦੇ? ਬਹੁਤ ਲੰਬੇ ਸਮੇਂ ਤੋਂ। ਫਿਰ ਜੀ ਦੱਸੋ ਕੈਮਰੇ ਤੇ ਮੈਂ ਕਿੱਦਾਂ ਵਿਚਰਦਾ ਲੋਕਾਂ ਨੂੰ, ਇਮਾਨਦਾਰੀ ਨਾਲ ਦੱਸੋ। ਨਹੀਂ ਅਸੀਂ ਕਿ ਤਾਂ ਮੈਂ ਪੱਤਰਕਾਰੀ ਖਾਸ ਕਰਨੀ। ਜੀ ਜੀ ਕਿ ਮੈਂ ਖਾਸ ਬੰਦਿਆਂ ਵਾਂਗੂ ਵਿਚਰਦਾ ਕਿ ਆਮ ਵਾਂਗੂ। ਉਹ ਮੈਨੂੰ ਤਾਂ ਲੱਗਦਾ ਮੇਰੀ ਅਸਲ ਪਾਰਟੀ, ਅਸਲ ਮੇਰਾ ਸਟਾਈਲ ਜ਼ਿੰਦਗੀ ਦਾ ਆਮ ਆਦਮੀ ਵਾਲਾ। ਅੱਛਾ, ਬਸ ਪਾਰਟੀ 'ਚ ਹੋਣ ਆਏ ਹੋ? ਮੈਂ ਪਾਰਟੀ 'ਚ ਹੋਣਾ ਹਾਂ। ਮੈਨੂੰ ਤਾਂ ਇੱਧਰ ਜਾ ਕੇ ਪੁੱਛ ਲਓ, ਮੈਂ ਤਾਂ ਕੱਲਾ ਆਪਣੀ ਗੱਡੀ 'ਚ, ਮੈਂ ਤਾਂ ਪੈਦਲ ਕੱਲਾ ਹਾਂ ਆ ਮੋਰ ਸਟੋਰ ਦੇ ਸ਼ਾਪਿੰਗ ਕਰਨ ਜਾਂਦਾ, ਮੈਂ ਤਾਂ ਕੱਲਾ ਕਈ ਵਾਰੀ ਸਬਜ਼ੀ ਲੈਣ ਜਾਂਦਾ, ਮੈਂ ਤਾਂ ਆਮ ਲੋਕਾਂ ਨਾਲ ਖੜਾ ਵੀ ਹੁੰਦਾ, ਮੈਂ ਤਾਂ ਦਿੱਲੀ 'ਚੋਂ ਬੱਸ 'ਚ ਬਹਿ ਕੇ ਵੀ ਆਉਂਦਾ, ਮੈਂ ਤਾਂ ਚੰਡੀਗੜ੍ਹ 'ਚੋਂ ਵੀ ਬੱਸ 'ਚ ਬਹਿ ਕੇ ਆਇਆ ਕਈ ਵਾਰੀ। ਚਲੋ ਹੁਣ ਤੁਸੀਂ ਜਿਹੜਾ ਆਦਮਪੁਰ ਹੈ ਉੱਥੋਂ ਤੁਸੀਂ ਐਮਐਲਏ ਰਹੇ ਹੋ, ਉੱਥੇ ਦੇ ਤੁਸੀਂ ਕੋਈ ਕੀਤੇ ਹੋਏ ਕੰਮ ਗਿਣਾ ਸਕਦੇ ਹੋ ਤਾਂ ਕਿ ਲੋਕ ਧਾਰਨਾ ਬਣਾ ਲੈਣ ਕਿ ਟੀਨੂ ਸਾਹਿਬ ਨੇ ਕੰਮ ਕੀਤੇ ਨੇ ਤੇ ਅੱਗੇ ਅਸੀਂ ਆਸ ਕਰੀਏ ਇਹਨਾਂ ਤੋਂ? 2 ਆਈਟੀਆਈਆਂ ਜੀ, ਆਦਮਪੁਰ ਚਾਲੂ। ਹੁਣ ਆਮ ਪਾਰਟੀ ਨੇ ਇੱਕ ਚਾਲੂ ਕਰਤੀ, ਚੰਨੀ ਹੋਰੀ ਬੰਦ ਕਰ ਗਿਆ ਸੀ, ਹੁਣ ਦੋਨੋਂ ਚੱਲ ਰਹੀਆਂ ਨੇ। ਦੋਨੋਂ ਚੱਲ ਰਹੀਆਂ ਜੀ। ਅਗਲਾ ਕੰਮ ਭੋਗਪੁਰ ਦੀ ਸ਼ੂਗਰ ਮਿਲ ਮੈਂ ਬਣਾਈ ਚੱਲ ਰਹੀ ਹੈ, ਅਪਗ੍ਰੇਡ ਕੀਤੀ। ਯਸ, ਅਪਗ੍ਰੇਡ ਜੀ। 2 ਤਹਿਸੀਲ ਬਿਲਡਿੰਗਾਂ ਬਣਾਈਆਂ, ਪਹਿਲਾਂ ਕਿਰਾਏ ਤੇ ਚੱਲਦੀਆਂ ਸੀ। ਕਿੱਥੇ ਕਿੱਥੇ? ਭੋਗਪੁਰ ਤੇ ਆਦਮਪੁਰ। ਜੀ। CHC ਬਣਾਇਆ ਆਦਮਪੁਰ। ਜੀ। ਉੱਥੇ ਹਰ ਚੀਜ਼ ਉੱਥੇ ਮੈਂ ਮੁਹੱਈਆ ਕਰਾਈ, ਐਕਸ-ਰੇ, ਕਲਰ ਸੈਪਰੇਸ਼ਨ, ਜਨਰੇਟਰਸ, ਸਾਊਂਡ ਫ੍ਰੀ, ਇਹ ਮੈਂ ਉੱਥੇ ਲਵਾ ਕੇ ਦਿੱਤੇ ਸੀ। ਹਸਪੀਟਲ ਵੀ ਬਣਾਇਆ ਜੀ, ਸਕੂਲ ਬਣਾਏ ਨਵੇਂ, 40 ਕਮਰੇ ਬਣਾਏ ਸਕੂਲਾਂ 'ਚ ਜੀ, ਅਪਗ੍ਰੇਡ ਕੀਤੇ। ਗਾਜ਼ੀਪੁਰ ਵਾਲਾ, ਖੁਰਦਪੁਰ ਵਾਲਾ, ਰਾਸਤਗੋ ਵਾਲਾ, ਚੂੜ ਵਾਲੀ ਵਾਲਾ, ਮਸਾਣੀਆਂ ਵਾਲਾ। ਆਦਮਪੁਰ ਮੈਂ ਫੁੱਟਬਾਲ ਦਾ ਵਿੰਗ ਸਟਾਰਟ ਕੀਤਾ ਉਸ ਵੇਲੇ ਜੀ, ਬਾਅਦ 'ਚ ਕਾਂਗਰਸ ਨੇ ਉਹ ਬੰਦ ਕਰਤਾ ਸੀ ਜੀ। ਉੱਥੇ ਬੱਚਿਆਂ ਨੂੰ ਡਾਈਟ ਵੀ ਮਿਲਦੀ ਸੀ, ਬੱਚਿਆਂ ਨੂੰ ਕੋਚ ਵੀ ਸੀ, ਬੱਚਿਆਂ ਨੂੰ ਹਰ ਸਹੂਲਤ ਸੀ। ਆਦਮਪੁਰ ਦਾ ਫੁੱਟਬਾਲ ਸਟੇਡੀਅਮ ਬਣਾਇਆ, ਆਦਮਪੁਰ ਦਾ ਬੈਡਮਿੰਟਨ ਕਵਰਡ ਹਾਲ ਬਣਾਇਆ, ਸੀਵਰੇਜ ਪਾਇਆ ਆਦਮਪੁਰ 'ਚ। ਬਿਸ ਦੁਆਬ ਨਹਿਰ ਜਿਹੜੀ ਆਦਮਪੁਰ ਦੇ ਵਿੱਚੋਂ ਪਾਟ ਲੰਘਦਾ, ਇਹ ਨਹੀਂ ਬਣਨਾ ਸੀ, ਬੰਦ ਹੋ ਗਿਆ ਸੀ ਜੀ। ਅਫਸਰਾਂ ਨੇ ਕਹਿ ਦਿੱਤਾ ਜੀ ਕੋਈ ਗੱਲ ਨਹੀਂ, ਇਹਦੀ ਲਾਈਨਿੰਗ ਜਿਹੜੀ ਆ ਬ੍ਰਿਕਸ ਨਾਲ ਹੋਈ ਆ, ਇਹਦੀ ਲੋੜ ਨਹੀਂ। ਮੈਂ ਜਾ ਕੇ ਲੜ ਕੇ ਕਿਹਾ ਨੋ, ਜੇ ਬਾਕੀ ਸੀਮੈਂਟਡ ਹੈ ਵੀ ਸੀਮੈਂਟਡ ਕਰਨਾ, ਕਿਉਂਕਿ ਟੁੱਟ ਜਾਂਦੀ ਸੀ ਨਹਿਰ। ਸਾਡੇ ਸਾਰੇ ਪਿੰਡ ਕਾਲਰਾ ਵਗੈਰਾ ਇਹ ਡੁੱਬ ਜਾਂਦੇ ਸੀ। ਬਹੁਤ ਨਵੇਂ ਬਿਜਲੀ ਦੇ ਸਬ ਸੈਂਟਰ ਬਣਾਏ ਜੀ, ਨਵੇਂ ਜਿਮ ਬਣਾ ਕੇ ਦਿੱਤੇ ਮੁੰਡਿਆਂ ਨੂੰ। ਫਿਰ ਤੁਹਾਡੇ ਵਾਲੀ ਗੱਲ ਆਉਂਦੀ ਹੈ, ਉਸ ਤੋਂ ਬਾਅਦ ਪਿੰਡਾਂ, ਹਰ ਪਿੰਡ 'ਚ ਸਪੋਰਟਸ ਦੀਆਂ, ਕ੍ਰਿਕਟ ਦੀਆਂ, ਫੁੱਟਬਾਲ ਦੀਆਂ, ਵਾਲੀਬਾਲ ਦੀਆਂ ਕਿੱਟਾਂ ਦਿੱਤੀਆਂ, ਟੂਰਨਾਮੈਂਟ ਕਰਾਏ, ਭੋਗਪੁਰ ਸਟੇਡੀਅਮ ਬਣਿਆ, ਜ਼ਮੀਨ ਦਿੱਤੀ ਉਹਨਾਂ ਨੂੰ ਜੀ। ਦੋਨੋਂ ਨਗਰ ਪੰਚਾਇਤਾਂ ਨੂੰ ਨਗਰ ਕੌਂਸਲ ਬਣਾਇਆ, A ਕਲਾਸ। ਚਲੋ ਬਹੁਤ, ਫਿਰ ਇਸ ਤੋਂ ਲੰਬੀ ਹੋ ਜਾਣੀ ਹੈ ਹਿਸਾਬ ਨਾਲ ਜੀ, ਭੁੱਲ ਜਾਣਾ ਮੈਂ ਹਲੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਪਿੰਡਾਂ 'ਚ ਸੀਵਰੇਜ ਪਾਏ ਜੀ, ਲੁਧਿਆਣੇ 'ਚ, ਕਾਲਰੇ 'ਚ, ਪਿੰਡਾਂ 'ਚ। ਮਤਲਬ ਕਿ ਆਸ ਕਰਨ ਲੋਕ, ਆਸ ਪੂਰੀ ਰੱਖਣ। ਮੈਨੂੰ ਆਪਣੇ ਆਪ ਤੇ ਕੰਮ ਕਰਨ ਦਾ, ਮੈਨੂੰ ਆਪਣੇ ਆਪ ਤੇ ਯਕੀਨ ਹੈ ਕਿ ਮੈਂ ਕੰਮ ਕਰਨੇ ਆ ਜਲੰਧਰ ਦੇ। ਸ਼ਾਇਦ ਰੱਬ ਨੇ ਮੇਰੀ ਜ਼ਿੰਮੇਵਾਰੀ ਲਾਈ। ਇੱਕੋ ਲਾਈਨ 'ਚ ਜਵਾਬ ਦੇ ਦਿਓ ਕਿਉਂਕਿ ਸਵਾਲ ਦਿਮਾਗ 'ਚ ਆਈ ਜਾਣੇ ਨੇ, ਮੈਂ ਕਰੀ ਜਾਣੇ ਨੇ। ਪਰ ਆਖਰੀ ਸਵਾਲ ਹੈ ਕਿ ਇਹ ਤਾਂ ਨਾ ਹੋਊਗਾ ਵੀ ਜਦੋਂ ਤੁਸੀਂ ਜਿੱਤ ਜਾਂਦੇ ਹੋ ਇੱਥੋਂ ਉਹੀ ਕੰਮ ਹੋ ਜਾਵੇ ਜਿਹੜਾ ਬਹੁਤ ਸਾਰੇ ਲੋਕ ਚਰਚਾ ਕਰਦੇ ਨੇ ਕਿ 92 ਐਮਐਲਏ ਜਿਤਾਏ ਸੀ, ਪਰ ਉਹ 92 ਦੇ 92 ਨਹੀਂ ਬੋਲਦੇ, ਸਿਰਫ ਮੁੱਖ ਮੰਤਰੀ ਸਾਹਿਬ ਦੀਦੇ ਨੇ। ਤੁਹਾਨੂੰ ਜੇਕਰ ਲੋਕ ਸਭਾ ਦੇ ਵਿੱਚ ਇੱਥੋਂ ਭੇਜਿਆ ਜਾਂਦਾ ਹੈ, ਇਹ ਨਾ ਹੋਵੇ ਤੁਸੀਂ ਉਸ ਤੋਂ ਬਾਅਦ ਚੁੱਪ ਹੀ ਵੱਟ ਜਾਓ, ਟਾਲਾ ਹੀ ਵੱਟ ਜਾਓ। ਕਿ ਮੇਰਾ ਸਭ ਤੋਂ ਵੱਡਾ ਏਜੰਡਾ ਜਿਹੜਾ ਨਾ, ਕੰਮ ਤਾਂ ਜਿਹੜੇ ਨਾ ਡਿਵੈਲਪਮੈਂਟ ਦੇ ਹੋਣੇ ਹੀ ਆ ਜੀ। ਜਲੰਧਰ ਲੋਕ ਸਭਾ 'ਚ ਜੀ 1 ਲੱਖ ਲੋਕਾਂ ਲਈ ਰੁਜ਼ਗਾਰ ਪੈਦਾ ਕਰਨਾ। ਕੋਈ ਇੰਡਸਟਰੀ ਲਿਆਉਂਗੇ? ਇੰਡਸਟਰੀ ਵੀ ਲਿਆਵਾਂਗੇ, ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਲਿਆ ਕੇ ਆਵਾਂਗੇ। RCF 1987 'ਚ ਆਈ ਸੀ ਜੀ,
ਰੇਲਵੇ ਕੋਚ ਫੈਕਟਰੀ ਕਪੂਰਥਲਾ। ਜੀ ਜੀ। 1987 ਤੋਂ ਬਾਅਦ ਦੁਆਬੇ 'ਚ ਕੋਈ ਪ੍ਰੋਜੈਕਟ ਸੈਂਟਰ ਗਵਰਨਮੈਂਟ ਦਾ ਨਹੀਂ ਨਹੀਂ ਹੈ। ਹੈ। ਕਾਂਗਰਸ ਵੀ ਰਹੀ ਆ, ਬੀਜੇਪੀ ਵੀ ਰਹੀ ਆ, ਔਰ ਮੇਰਾ ਇਹਦੇ ਉੱਤੇ ਟਾਰਗੇਟ ਹੋਏਗਾ ਜਲੰਧਰ 'ਚ ਰਿਕਰੂਟਮੈਂਟ ਵਾਸਤੇ, ਜੀ। EMPLOYMENT ਵਾਸਤੇ ਜੀ। ਪ੍ਰੋਜੈਕਟ ਲੈ ਕੇ ਆਵਾਂਗੇ। ਸਰਕਾਰੀ ਨੌਕਰੀਆਂ 'ਚ ਤੇ ਪ੍ਰਾਈਵੇਟ ਸੈਕਟਰ 'ਚ ਜੀ ਕੁਆਲੀਫਾਈਡ ਬੱਚਿਆਂ ਲਈ 1 ਲੱਖ ਨੌਕਰੀ ਦਾ ਪ੍ਰਬੰਧ ਕਰਾ ਕੇ ਦਵਾਂਗੇ। ਸੋ ਟੀਨੂ ਸਾਹਿਬ ਹੁਣ ਤੁਸੀਂ ਮੇਰੀ ਅੱਜ ਇੰਟਰਵਿਊ ਕਰ ਲਈ ਤੁਸੀਂ। ਹਾਂਜੀ। ਹੁਣ ਵੱਜਿਆ ਹੈਗਾ ਇਸ ਵੇਲੇ 1:18 ਮਿੰਟ ਹੋ ਚੁੱਕੇ। 17 ਤਰੀਕ। ਜੀ। ਜੇ ਕੱਲ ਤੋਂ ਬਾਅਦ ਕਾਂਗਰਸ ਦਾ ਉਮੀਦਵਾਰ ਆ ਮੇਰੇ ਵਾਲੀਆਂ ਗੱਲਾਂ ਕਹਿ ਦੇਵੇ ਹਾਂ। ਤਾਂ ਫਿਰ ਤੁਸੀਂ ਦੁਬਾਰਾ ਕਿਉਂ ਜਿਓ ਵੀ ਯਾਰ ਇਹ ਤਾਂ ਕਾਪੀ ਪੇਸਟ ਕਰੀ ਜਾਂਦਾ। ਕਰ ਰਹੇ ਨੇ ਕਾਪੀ ਪੇਸਟ ਉਹ ਤਾਂ ਮੇਰੀਆਂ ਸਾਰੀਆਂ ਗੱਲਾਂ ਨੂੰ ਕਾਪੀ ਪੇਸਟ ਕਰਦਾ, ਉਹਨੂੰ ਪਤਾ ਹੀ ਨਹੀਂ ਵੀ ਤਲਣ ਕਿੱਥੇ ਆ ਤਾਂ ਤਲਵਣ ਕਿੱਥੇ ਆ, ਲੋਹੀਆਂ ਕਿੱਥੇ ਆ ਤੇ ਮਹਿਤਪੁਰ ਕਿੱਥੇ ਆ ਤੇ ਮਲਸੀਆਂ ਕਿੱਥੇ ਆ। ਹਾਂ। ਉਹਨੂੰ ਨਹੀਂ ਪਤਾ ਕਰਤਾਰਪੁਰ ਤੇ ਭੋਗਪੁਰ ਦਾ ਡਿਸਟੈਂਸ ਕਿੰਨਾ ਆ, ਭੋਗਪੁਰ ਤੇ ਆਦਮਪੁਰ ਕਿੱਥੇ ਆ, ਮੇਟੀਆਣਾ ਹੁਸ਼ਿਆਰਪੁਰ ਚਾਹੁੰਦਾ ਕਿ ਜਲੰਧਰ ਚਾਹੁੰਦਾ, ਉਹਨੂੰ ਇਹ ਵੀ ਨਹੀਂ ਪਤਾ। ਅੱਛਾ। ਅੱਗੋਂ ਗਰਾਇਆ ਤੇ ਫਲੌਰ ਤੇ ਅੱਗੋਂ ਅਪਰਾ ਤੇ ਅੰਦਰਲੇ ਪਾਰਟ ਦੇ ਭਾਵੇਂ ਮਹੱਲੇ ਦਾ ਮੇਰੇ ਕੋਲ ਨਾਂ ਪੁੱਛ ਲਓ। ਹਾਂਜੀ। ਉਹ ਵੀ ਦੱਸਦਾ। ਚੰਨੀ ਸਾਹਿਬ ਨੇ 1 ਤਰੀਕ ਤੋਂ ਬਾਅਦ ਫੁਰ ਕਰ ਜਾਣਾ ਆਪਣੇ ਘਰ ਨੂੰ। ਅੱਛਾ ਮੁੜ ਜੀ। ਕੇ ਨਹੀਂ ਆਉਣਾ। ਅਸੀਂ ਤਾਂ ਇੱਥੇ ਸੇਵਾ ਕਰਨੀ ਹੈ ਜੀ। ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਜੀ ਸਾਡੇ ਨਾਲ ਪਵਨ ਕੁਮਾਰ ਟੀਨੂ ਜੀ, ਜਿਹੜੇ ਕਿ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਦੇ ਲਈ ਜਲੰਧਰ ਤੋਂ, ਤੇ ਇਹ ਪਹਿਲਾਂ MLA ਵੀ ਰਹੇ ਨੇ। MLA ਹੁੰਦਿਆਂ ਜਿਹੜੇ ਉਹਨਾਂ ਨੇ ਕੰਮ ਕੀਤੇ ਸੀ ਸਾਰੇ ਤੁਹਾਡੇ ਸਾਹਮਣੇ ਗਿਣਾਏ ਨੇ, ਕਿਉਂਕਿ ਅਸੀਂ ਪੁੱਛਿਆ ਤਾਂ ਕਿ ਤੁਸੀਂ ਆਪਣੀ ਧਾਰਨਾ ਬਣਾ ਸਕੋ, ਆਪਣੀ ਵਿਚਾਰ ਰਾਏ ਨੂੰ ਹੋਰ ਕਰ ਸਕੋ, ਅੱਗੇ ਅਪਗ੍ਰੇਡ ਕਰ ਸਕੋ ਕਿ ਆਖਿਰਕਾਰ ਕਿਹੜਾ ਕੈਂਡੀਡੇਟ ਸਭ ਤੋਂ ਸਟਰੋਂਗ ਨਜ਼ਰ ਆ ਰਿਹਾ ਹੈ। ਸੋ ਉਸ ਦੇ ਵਿੱਚ ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਸਫਲ ਹੋਵੋਗੇ। ਗੱਲਬਾਤ ਬਾਬਤ ਤੁਹਾਡੀ ਜੇ ਕੋਈ ਵਿਚਾਰ ਹੈ, ਰਾਏ ਹੈ, ਕੋਈ ਟਿੱਪਣੀ ਹੈ, ਤੁਸੀਂ ਹੇਠਾਂ ਦਰਜ ਕਰਾ ਸਕਦੇ ਹੋ। ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਤੇ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।